अस्सलामुअलैकुम सत श्री अकाल की हाल चाल है? उम्मीद करते हैं कि सारे वीर भरा ਵਧੀਆ ਹੋਣਗੇ ਸਾਰਿਆਂ ਦੇ ਉੱਤੇ ਰੱਬ ਦੀ ਮਿਹਰ ਤੇ ਇਸ ਵੇਲੇ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਮੁਬਾਰਕਬਾਦ ਪੇਸ਼ ਕਰਦੇ ਹਾਂ ਜਿਨੇ ਵੀ ਸਾਨੂੰ ਵੇਖਣ ਵਾਲੇ ਆ ਵੀ ਸਾਡੇ ਪਾਕਿਸਤਾਨ ਦੇ ਨਾਲ ਇੰਡੀਆ ਦੇ ਵਿੱਚ ਜਿਹੜਾ ਇੱਕ ਜੰਗ ਦਾ ਨਿਜ਼ਾਮ ਚੱਲਿਆ ਹੋਇਆ ਸੀ ਉਹਦਾ ਸਕੂਨ ਦੋਨਾਂ ਪਾਸੇ ਬਿਲਕੁਲ ਹਾਂਜੀ ਤੇ ਇਹ ਇੱਕ ਬੜੀ ਚੰਗੀ ਗੱਲ ਆ ਵੀ ਸਕੂਨ ਦਾ ਹੀ ਮਾਹੌਲ ਹੋਣਾ ਚਾਹੀਦਾ ਜੀ। ਬਹੁਤ ਸਾਰਾ ਅੱਜ ਦੀ ਇਹ ਜਿਹੜੀ ਵੀਡੀਓ ਅਸੀਂ ਇਹ ਬਣਾਉਣ ਲੱਗੇ ਹੋਏ ਆ ਨਾ ਇਹਦੇ ਵਿੱਚ ਅਸੀਂ ਸਾਰਿਆਂ ਨੂੰ ਤੁਹਾਨੂੰ ਵੀ ਨਾਲ ਦੀ ਮਨ ਦੀ ਇਹਨਾਂ ਕਰਕੇ ਖੁੱਲੇ ਹੱਥਾਂ ਦੇ ਨਾਲ ਅਸੀਂ ਸਾਨੂੰ ਜੀ ਆਇਆਂ ਨੂੰ ਕਹਿੰਦੇ ਆ ਸਤ ਬਿਸਮਿਲ੍ਲਾ ਤੇ ਉਸ ਮਾਹੌਲ ਦੇ ਵਿੱਚ ਵੀ ਤੁਸੀਂ ਸਾਨੂੰ ਬਰਦਾਸ਼ਤ ਕੀਤਾ। ਬਹੁਤ ਸਾਰੇ ਵੀਰਾਂ ਨੇ ਮੁਹੱਬਤ ਵੰਡੀ ਸਾਡੇ ਨਾਲ ਬਹੁਤ ਚੰਗਾ ਲੱਗਿਆ। ਅਸਲ ਦੇ ਵਿੱਚ ਨਾ ਅਸੀਂ ਪਹਿਲੀ ਜਿਹੜੀ ਵੀਡੀਓ ਪਾਈ ਸੀ ਨਾ ਉਹਦੇ ਤੋਂ ਅਸੀਂ ਇਹ ਹਿਸਾਬ ਲਾਇਆ ਸੀ ਉਹਦੇ ਤੇ ਰਾਣਾ ਸਾਹਿਬ ਤਕਰੀਬਨ 20,000 ਵਿਊਜ਼ ਆਏ ਸੀ ਹੈ ਤੇ ਉਹ ਇੰਜ ਲੱਗਾ ਵੀ ਜਿੱਦਾਂ ਨਾ 75 ਹਾਂਜੀ ਉਹਦਾ ਅਗਰ ਅਸੀਂ ਵੀਡੀਓ ਦਾ ਰੈਫਰੈਂਡਮ ਕਰੀਏ ਨਾ ਵੀ 75% ਬੰਦੇ ਨਾ ਜੰਗ ਨਹੀਂ ਚਾਹੁੰਦੇ ਉਹ ਅਮਨ ਚਾਹੁੰਦੇ। ਖਾਸ ਤੌਰ ਤੇ ਜਿਹੜੇ ਸਾਡੇ ਆ ਬਾਰਡਰਾਂ ਦੇ ਲਾਗੇ ਆ ਨਾ ਬਿਲਕੁਲ ਉਹ ਤਾਂ ਬਿਲਕੁਲ ਵੀ ਨਹੀਂ ਉਹਨਾਂ ਨੂੰ ਤਾਂ ਜੰਗ ਦੇ ਲਫ਼ਜ਼ ਤੋਂ ਹੀ ਨਫ਼ਰਤ ਹੋਈ ਸਮਝਦੇ। ਤੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਕਿ ਸਾਡੇ ਦੋਨੇ ਦੇਸ਼ਾਂ ਨੇ ਨਾ ਕੀ ਖੋਇਆ ਤੇ ਕੀ ਪਾਇਆ ਤੇ ਮੂੰਹੀ ਦਰੂਈ ਕਰਾਂਗੇ। ਮੂੰਹੀ ਦਰੂਈ ਦਾ ਮਤਲਬ ਇਹ ਆ ਕਿ ਜੇ ਕੋਈ ਦਬਾਅ ਤੁਹਾਡੇ ਦਿਲ ਦੇ ਵਿੱਚ ਆ ਤੁਸੀਂ ਵੀ ਕੱਢ ਲਓ। ਅਸੀਂ ਬਹਰਹਾਲ ਇਹੋ ਜੀ ਕੋਈ ਸਾਡਾ ਇਰਾਦਾ ਇਹੋ ਜਿਹਾ ਕੋਈ ਨਹੀਂ ਹੈਗਾ ਤੇ ਮਿਹਰਬਾਨੀ ਕਰਕੇ ਮੁਸਬਤ ਕਮੈਂਟ ਇੱਕ ਦੂਜੇ ਨਾਲ ਆਪਾਂ ਗੱਲਬਾਤ ਕਰਾਂਗੇ ਵੀਡੀਓ ਰਾਹੀਂ। ਤੇ ਰਾਣਾ ਸਾਹਿਬ ਤੁਸੀਂ ਲਾਈਵ ਚੱਲ ਗਏ ਦੇਖਿਓ ਜ਼ਰਾ ਹਾਂਜੀ ਤੁਹਾਡੇ ਕੋਲ ਤੁਹਾਡਾ ਨੈਟ ਹੀ ਨਹੀਂ ਇਹਨਾਂ ਦਾ ਨੈਟ ਹੀ ਨਹੀਂ ਕਦੇ ਚੱਲਦਾ ਹੁੰਦਾ ਇਹਨਾਂ ਕੋਲ ਕਾਬਲ ਲੋੜ ਹੈ। ਹੋਰ ਸੁਣਾਓ ਜੀ ਵੀਰੋ ਭਰਾਓ ਸੱਜਣੋ ਮਿੱਤਰੋ ਕੀ ਹਾਲ ਚਾਲ ਆ ਤੁਹਾਡਾ ਤੇ ਅਸੀਂ ਉਹ ਗੱਲਬਾਤ ਇਸ ਗੱਲ ਤੇ ਕਰਾਂਗੇ ਕੌਣ ਪਾਉਣ ਵਾਲੀ ਗੱਲ ਕਰ ਰਹੇ ਜੀ ਵੀ ਤੁਸੀਂ ਕੀ ਹਾਂਜੀ ਰਾਣਾ ਸਾਹਿਬ ਉਹ ਫਿਰ ਇੱਕ ਵਾਰੀ ਕੋਈ ਵੀਰ ਭਰਾ ਕੋ ਇਕੱਠੇ ਹੁੰਦੇ ਆ ਨਾ ਚਲੋ ਗੱਲ ਤਾਂ ਤੁਸੀਂ ਛੇੜਾ ਜਿਹੜਾ ਹੋਗਾ ਨਾ ਤੇ ਕਰੋ ਨਾ ਹਾਂਜੀ ਤੁਸੀਂ ਗੱਲ ਛੇੜੋਗੇ ਅੱਗੇ ਉਹ ਵੀ ਨਹੀਂ ਮਕਸਦ ਇਹ ਹੈ ਕੋਈ ਚੈਨਲ ਦੇ ਉੱਤੇ ਹਾਜ਼ਰੀ ਤਾਂ ਵੀਰਾਂ ਭਰਾਵਾਂ ਦੇ ਲੱਗੇ ਨਾ ਫਿਰ ਅਸੀਂ ਕਰਦੇ ਹਾਂ ਕੋਈ ਗੱਲਬਾਤ ਕਰਨਾ ਹੈ ਤਾਂ ਮੈਂ ਤਾਂ ਰਾਣਾ ਸਾਹਿਬ ਇਸ ਵਾਸਤੇ ਅੱਜ ਬੈਠਿਆ ਵੀ ਚਲੋ ਇੱਕ ਦੂਸਰੇ ਦੇ ਨਾ ਵੀ ਆਮਣੇ ਸਾਹਮਣੇ ਜਿਹੜੀ ਕੋਈ ਗੱਲਬਾਤ ਹੈਗੀ ਹੈ ਕਹਿੰਦੇ ਨਹੀਂ ਵੀ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ। ਹਾਂਜੀ ਉਹਨੂੰ ਭੁੱਲਿਆ ਨਾ ਜਣੋ ਹਾਂਜੀ ਤੇ ਅਮਨ ਵਰਗੀ ਜਿਹੜੀ ਹੈ ਨਾ ਅਮਨ ਵਰਗੀ ਗੱਲ ਕੋਈ ਨਹੀਂ ਹੈ। ਅਮਨ ਵਰਗੀ ਗੱਲ ਕਿੰਨੀ ਵਧੀਆ ਰਾਣਾ ਸਾਹਿਬ ਤੁਸੀਂ ਗੱਲ ਕੀਤੀ। ਹੁਣ ਭਾਵੇਂ ਜਿਹੜਾ ਵਾ ਨਾ ਨਿਸ਼ਾਨੇ ਹੈਦਰ ਮਿਲਦੇ ਤੇ ਭਾਵੇਂ ਇੰਡੀਆ ਦਾ ਜਿਹੜਾ ਸਭ ਤੋਂ ਵੱਡਾ ਅਵਾਰਡ ਆ ਹੈ ਉਹ ਚੱਕਰਵੀਰ ਉਹ ਮਿਲ ਜੇ ਤੇ ਪਰ ਜਿਹੜੀ ਮਾਂ ਹੁੰਦੀ ਆ ਨਾ ਉਹਨੂੰ ਆਪਣਾ ਪੁੱਤਰ ਨਹੀਂ ਭੁੱਲਦਾ। ਹਾਂ ਉਹਦੇ ਲਈ ਯਾਨੀ ਕਿ ਜਿਹੜਾ ਦੁੱਖ ਜਿਹੜਾ ਨਾ ਉਹ ਅਵਾਰਡਾਂ ਅਵੂਡਾਂ ਤੋਂ ਨਾ ਵੱਡਾ ਹੁੰਦਾ। ਤੇ ਕਹਿੰਦੇ ਆ ਨਾ ਕਿ ਜੰਗਾਂ ਜਿਹੜੀਆਂ ਨਾ ਜੰਗਾਂ 'ਚ ਜਿੱਤ ਦੇ ਜਿਹੜੇ ਪਹਿਲੇ ਦੌਰ ਤੋਂ ਨਾ ਜਿਹੜੇ ਕਿਸੇ ਦੌਰ 'ਚ ਤਲਵਾਰਾਂ ਬਣਾਉਣੇ ਵਾਲੇ ਜਿੱਤਦੇ ਸੀ ਉਹਨਾਂ ਜਹਾਜ਼ 'ਚ ਟੈਂਕ ਬਣਾਉਣੇ ਵਾਲੇ ਜਿੱਤਦੇ ਤੇ ਹਾਰਦੀ ਆਵਾਮ ਗਰੀਬ ਆਵਾਮ ਜਿਹੜੀ ਹੈ ਨਾ ਹੁਣ ਤੁਸੀਂ ਦੇਖ ਲਓ ਕਿ ਸਾਡੇ ਦੋਨਾਂ ਮੁਲਕਾਂ 'ਚ ਸੜਕਾਂ ਦਾ ਨਹੀਂ ਸਿਸਟਮ ਹੈ, ਸਿਹਤ ਦਾ ਨਹੀਂ ਹੈ, ਤਲੀਮ ਦਾ ਨਹੀਂ ਹੈ ਤੇ ਦੂਸਰੇ ਪਾਸੇ ਇੱਕ ਹਥਿਆਰ ਜਿਹੜਾ ਨਾ ਮੈਂ ਹੈਰਾਨ ਹੋ ਜਾਂਦਾ ਕਿ ਇੰਨੇ ਮਿਲੀਅਨ ਡਾਲਰ ਦਾ ਇੱਕ ਹਥਿਆਰ ਜਿਹੜਾ ਵਾ ਨਾ ਚੱਲਦਾ ਵਾ
ਹਾਂਜੀ ਤੇ ਖਾਣ ਨੂੰ ਜੀ ਰੋਟੀ ਨਹੀਂ ਲੱਭਦੀ। ਹਾਂ ਤੇ ਦੇਖ ਲਓ ਕਿ ਜੰਗ ਰੁਕੀ ਆ ਤੇ ਸਟਾਕ ਐਕਸਚੇਂਜ ਜਿਹੜੀ ਹੈ ਨਾ ਇੰਡੀਆ ਦੀ ਵੀ ਹਿੱਲ ਗਈ ਆ ਬਿਲਕੁਲ। ਤੇ ਦੂਸਰੇ ਪਾਸੇ ਪਾਕਿਸਤਾਨ ਦੀ ਵੀ ਸਟਾਕ ਐਕਸਚੇਂਜ ਜਿਹੜੀ ਆ ਨਾ ਉਹਦੇ 'ਚ ਵੀ ਅੱਛੀ ਕਾਰੋਬਾਰ ਯਾਨੀ ਕਿ ਜਿਹੜਾ ਕੁਛ ਚੱਲਣਾ ਸ਼ੁਰੂ ਹੋਇਆ, ਵਰਨਾ ਤਾਂ ਬੇਯਕੀਨੀ ਜਿਹੀ ਫਜ਼ਾ ਜਿਹੜੀ ਹੈ ਨਾ ਸਾਰੀ। ਔਰ ਫਿਰ ਇੱਕ ਦੇਖੋ ਕਿ ਦੋ ਸਾਡੇ ਸਪੋਰਟਸ IPL ਇੰਡੀਆ 'ਚ ਹੋ ਰਹੀ ਸੀ, ਪਾਕਿਸਤਾਨ 'ਚ PSL ਹੋ ਰਹੀ ਸੀ। ਹਾਂ ਫਿਰ ਉਹ ਦੇਖੋ ਨਾ ਉਹ ਜਿਹੜੇ ਗੈਰ ਮੁਲਕੀ ਪਲੇਅਰ ਆ ਉਹਨਾਂ ਦਾ ਬੜਾ ਫਿਰ ਮਸਲਾ ਬਣਦਾ ਵਾ। ਉਹ ਪਹਿਲੇ ਹੀ ਕਹਿੰਦੇ ਕਿ ਇਹ ਇਲਾਕੇ ਠੀਕ ਨਹੀਂ ਹੈ ਤੇ ਉਹ ਫਿਰ ਯਾਨੀ ਕਿ ਕੌਣ ਫਿਰ ਖੇਡਣ ਆਉਂਦਾ ਤੇ ਕੀ ਜਿਹੜੀ ਹੈ ਨਾ ਸਿਲਸਿਲਾ ਚੱਲਦਾ ਵਾ। ਰਾਣਾ ਤੇ ਸਾਹਿਬ ਤੁਸੀਂ ਗੱਲ ਮੈਂ ਤੁਹਾਡੀ ਕੱਟ ਰਿਹਾ। ਜੇ ਅਸੀਂ ਅੱਜ ਦੇ ਦਿਨ ਦੇਖੀਏ ਨਾ, ਜਦੋਂ ਸੂਬਾ ਹੋਈ ਹੈ ਨਾ ਜੀ, ਅੱਜ ਦਾ ਦਿਨ ਚੜਿਆ, ਦੋਨੇ ਮੁਲਕਾਂ ਦੀ ਜਿਹੜੀ ਸਟਾਕ ਐਕਸਚੇਂਜ ਸੀ ਨਾ ਜੀ, ਹਾਂ ਉਹ ਇੱਕੋ ਵਾਰੀ ਉੱਤੇ ਗਈ। ਹਾਂ ਪਾਕਿਸਤਾਨ ਦੀ ਵੀ ਤਕਰੀਬਨ 9.5% ਅੱਗੇ ਨਾਲੋਂ ਬਿਹਤਰ ਸੀ। ਇੰਡੀਆ ਦੀ ਵੀ ਬਹੁਤ ਵੱਡੀ ਉਹ 3.5%, ਉਹ ਵੀ ਅੱਗੇ ਨਾਲੋਂ ਉੱਤੇ ਸੀ। ਯਾਨੀ ਕਿ ਇੱਦਾਂ ਕਿਧਰੇ ਵੀ ਮਹਿਸੂਸ ਨਹੀਂ ਹੋਇਆ, ਲੋਕਾਂ ਨੇ ਇਤਮਾਦ ਕੀਤਾ। ਸਰਮਾਇਆਕਾਰਾਂ ਦਾ ਇਤਮਾਦ ਆ ਨਾ, ਉਹਨਾਂ ਨੂੰ ਇਹ ਲੱਗਿਆ ਕਿ ਯਾਰ ਇਹ ਜੰਗ ਵਾਕਿਆ ਹੀ ਬੰਦ ਹੋ ਗਈ, ਕਿ ਇਹ ਇੱਕ ਬੜੀ ਚੰਗੀ ਗੱਲ ਆ। ਪਰ ਮੈਂ ਇੱਕ ਨੁਕਸਾਨ, ਇਹ ਤਾਂ ਅਸੀਂ ਜੋ ਪਾ ਲਿਆ ਸੋ ਪਾ ਲਿਆ। ਲੇਕਿਨ ਇੱਕ ਗੱਲ ਦਾ ਜੀ ਬੜਾ ਅਫਸੋਸ ਆ ਸਾਰੇ ਵੀਰਾਂ ਭਰਾਵਾਂ ਨਾਲ, ਮੈਂ ਤੁਹਾਡੇ ਕਮੈਂਟਾਂ ਦੀ ਵੀ ਗੱਲ ਕਰਦਾ। ਇੱਕ ਜੰਗ ਹਲੇ ਵੀ ਲੱਗੀ ਹੋਈ, ਉਹ ਹੈਗੀ ਆ ਸਾਡੇ ਪੰਜਾਬੀਆਂ, ਸਾਡੇ ਬਲੌਗਰਾਂ ਦੀ, ਸਾਡੇ ਸੋਸ਼ਲ ਮੀਡੀਆ ਸਟਾਰਾਂ ਦੀ। ਹਿੰਦੂ ਭਰਾ ਵੀ ਸਾਡੇ ਵੀਰ ਆ, ਸਾਡਾ ਉਹਨਾਂ ਨਾਲ ਕੋਈ ਉਹ ਨਹੀਂ ਹੈ ਇੱਦਾਂ ਦਾ। ਅਸੀਂ ਤਾਂ ਪਹਿਲਾਂ ਵੀ ਇਹ ਸੀਗਾ ਕਿ ਅਸੀਂ ਜੰਗ ਦੇ ਹਾਮੀ ਪਹਿਲਾਂ ਵੀ ਉਹ ਲੋਕ ਜਿਹੜੇ ਰਾਣਾ ਸਾਹਿਬ ਉਹ ਆਪਣੇ ਵਲੌਗ ਬਣਾ ਰਹੇ ਆ, ਸਾਰਾ ਕੁਝ ਕਰ ਰਹੇ ਆ, ਲੇਕਿਨ ਸਾਡੇ ਜਿਹੜੇ ਆ ਨਾ, ਸਾਡੇ ਆਪਸ ਦੇ ਵਿੱਚ ਹੀ ਜਿਹੜਾ ਕਿ ਉਹ ਯਾਨੀ ਕਿ ਇੱਕ ਤਾਕਤ ਜਿਹੜਾ ਨੈਰੇਟਿਵ ਬਿਲਡ ਕਰਨਾ ਚਾਹੁੰਦੀ ਸੀ ਨਾ, ਜੋ ਚਾਹੁੰਦੀ ਸੀ ਮੇਰੇ ਖਿਆਲ 'ਚ ਰਾਣਾ ਸਾਹਿਬ ਉਹ ਪੂਰਾ ਕਰ ਗਏ, ਕਾਮਯਾਬ ਹੋਏ। ਉਹ ਕਾਮਯਾਬ ਹੋ ਗਏ। ਇਸ ਗੱਲ ਦਾ ਸਾਨੂੰ ਹਲੇ ਨਹੀਂ ਸਾਨੂੰ ਪਤਾ ਹੈ, ਉਹ ਕਾਮਯਾਬ ਹੋ ਗਏ। ਉਹਨਾਂ ਨੇ ਇੱਕ ਆਪਣਾ ਨਿਜ਼ਾਮ ਇਹੋ ਜਿਹਾ ਬਣਾਇਆ ਵੀ ਉਹਦੇ ਤਹਿਤ ਉਹਨਾਂ ਨੇ ਬੇਸ਼ੱਕ। ਤੇ ਦੂਜਾ ਰਾਣਾ ਸਾਹਿਬ ਦੇਖੋ, ਮੈਂ ਇੱਕ ਗੱਲ ਦੀ ਮੈਨੂੰ ਬੜੀ ਹੈਰਾਨੀ ਜਿਹੀ ਹੋਈ ਵੀ ਜਿੱਦਾਂ ਰੇਸਲਿੰਗ ਨਹੀਂ ਹੋ ਰਹੀ ਹੁੰਦੀ ਤੇ ਇੱਕ ਬੰਦਾ ਅਚਾਨਕ ਸੀਟੀ ਮਾਰਦਾ ਵੀ ਦੋਨੇ ਖਿਡਾਰੀਆਂ ਨੇ ਛਡਾ। ਅਗਰ ਇੰਨੀ ਹੀ ਅਸੀਂ ਕਿਸੇ ਤੇ ਭਰੋਸਾ ਕਰਦੇ ਹਾਂ ਜਾਂ ਇੰਨੀ ਪਾਵਰ ਆ ਉਹ, ਜਾਂ ਉਹ ਪਾਵਰ ਤਾਂ ਚਲੋ ਹੈ ਆ, ਹਾਂ। ਲੇਕਿਨ ਅਗਰ ਅਸੀਂ ਭਰੋਸਾ ਵੀ ਕਰਦੇ ਹਾਂ ਦੋਨੇ ਮੁਲਕ, ਤੇ ਫਿਰ ਯਾਰ ਦੂਜੇ ਸਾਡੇ ਫਿਰ ਆਪਣੇ ਝਗੜੇ ਜਿਹੜੇ ਆ ਉਹ ਭਾ ਕੇ ਸਾਡੀ ਟ੍ਰੇਡ ਵੀ ਸਾਡੇ ਕਈ ਮੁਲਕ ਆ। ਦੇਖੋ ਜੀ ਉਹਨਾਂ ਦੇ ਵਿੱਚ ਪਹਿਲਾਂ ਸਾਰੀ ਜ਼ਿੰਦਗੀ ਜੰਗ ਜੰਗ ਚੱਲਦੀ ਰਹੀ। ਜਦੋਂ ਉਹਨਾਂ ਦੇ ਕੋਲ ਕੋਈ ਸ਼ੈ ਵੀ ਨਾ ਬਚੀ, ਉਹਨਾਂ ਨੇ ਕਿਹਾ ਵੀ ਰਲ ਕੇ ਕਾਰੋਬਾਰ ਕਰਕੇ ਦੇਖੀਏ। ਤੇ ਉਹਨਾਂ ਨੇ ਫਿਰ ਕਾਰੋਬਾਰ ਐਸੇ ਕੀਤੇ ਵੀ ਲੈਣ ਵੀ ਵੱਜੀ ਹੋਈ ਆ, ਲੇਕਿਨ ਉਹ ਆ ਰਹੇ ਜਾ ਰਹੇ ਆ ਜੀ, ਆਪਣਾ ਕੰਮ ਕਰ ਰਹੇ ਆ। ਅੱਛਾ ਰਾਣਾ ਸਾਹਿਬ, ਸਾਡੇ ਨਾਲ ਇਸ ਟਾਈਮ ਸਾਡੇ ਵੀਰ ਜੁੜੇ ਹੋਏ ਆ ਜੀ 47 47। ਦੇਖੋ ਜੀ ਅਸੀਂ ਤੁਹਾਡੇ ਮੂੰਹ ਦਰੂਈ ਬੈਠੇ ਆ, ਤੁਹਾਡੇ ਨਾਲ ਗੱਲਬਾਤ ਕਰ ਚੰਗੇ ਮਾਹੌਲ ਦੇ ਵਿੱਚ, ਵੀ ਚੰਗੇ ਮਾਹੌਲ 'ਚ ਅਸੀਂ ਇੱਕ ਦੂਜੇ ਨਾਲ ਗੱਲਬਾਤ ਕਰਾਂਗੇ। ਤੁਹਾਡਾ ਜਿਹੜਾ ਚੰਗਾ ਕਮੈਂਟ ਹੋਊਗਾ, ਸਾਡਾ ਦਿਲ ਹੈਗਾ ਕਿ ਅਗਰ ਤੁਹਾਡੇ ਦਿਲ ਦੇ ਵਿੱਚ ਕੋਈ ਭੜਾਸ ਹੈਗੀ ਹੈ ਨਾ, ਤੁਸੀਂ ਉਹ ਕੱਢ ਸਕਦੇ ਆ ਤੁਸੀਂ। ਪਰ ਉਹਦੇ ਵਾਸਤੇ ਜ਼ੁਬਾਨ ਸੋਹਣੀ ਹੋਣੀ ਚਾਹੀਦੀ ਹੈ, ਤਨਕੀਦ ਦਾ ਕੋਈ ਮਸਲਾ ਨਹੀਂ ਹੈ। ਅਸੀਂ ਬਰਦਾਸ਼ਤ ਕਰਨ ਨੂੰ ਬੈਠੇ ਆ ਤੇ ਕਰ ਵੀ ਰਹੇ ਹਾਂ। ਸਾਡੇ ਵਾਸਤੇ ਪ੍ਰੋਬਲਮ ਇਹ ਜਿਹੜੇ ਸਾਡੇ ਲਹਿੰਦੇ ਪੰਜਾਬ ਦੇ ਪੰਜਾਬੀ ਵਲਾਗਰ ਆ, ਉਹਨਾਂ ਵਾਸਤੇ ਇੱਕ ਬੜੀ ਪ੍ਰੋਬਲਮ ਆ ਵੀ ਸਾਨੂੰ ਦੋਨਾਂ ਪਾਸੋਂ, ਜਿਵੇਂ ਘਰ ਦੇ ਚੌਧਰੀ ਨੂੰ ਲਿੱਤਰ ਨਹੀਂ ਹੁੰਦੇ, ਸਾਨੂੰ ਦੋਨਾਂ ਪਾਸੋਂ ਇਦਾਂ ਹੀ ਆ। ਗੱਲ ਕਰਦੇ ਆ ਤਾਂ ਮਰਦੇ ਆ, ਨਹੀਂ ਕਰਦੇ ਤਾਂ ਉਧਰੋਂ ਮਰਦੇ ਆ। ਕਿਉਂ ਜੀ ਭਾਈ ਆਪਣੇ ਜਿਹੜੇ ਭਾਈ ਜਿਹੜੇ ਆ ਕੋਈ 60 ਹੋ ਗਏ ਆ। ਅੱਛਾ ਤੇ ਇਹਨਾਂ 'ਚ ਮੁਕਰਮ ਅਸ਼ਰਫ ਸਾਹਿਬ, ਅਲੀ ਹਸਨ ਸਾਹਿਬ, ਸਲਾਮ ਅਲੈਕੁਮ ਵਾਲੇकुम ਸਲਾਮ, ਅਲੀ ਹਸਨ ਮੁਮਤਾਜ਼, ਮੁਕਰਮ ਅਸ਼ਰਫ, ਕਵਲ ਗਿੱਲ ਸਾਹਿਬ ਹੈਗੇ ਆ, ਤੇ ਜੱਟ 5911 ਹੈ। ਅੱਛਾ ਇੱਕ ਮਿੰਟ ਰਾਣਾ ਸਾਹਿਬ, ਯਾਰ ਇੱਕ ਮਿੰਟ ਥੱਲੇ ਵੀਰ ਜੀ ਲਿਖਿਓ ਵੀ ਸਾਡੀ ਆਵਾਜ਼ ਤੁਹਾਨੂੰ ਥੋੜੀ ਆ ਰਹੀ ਹੈ ਕਿ ਸਹੀ ਆ ਰਹੀ ਆ, ਇਹ ਜ਼ਰਾ ਦੱਸਿਓ। ਸਾਡਾ ਮੈਕ ਦੀ ਬੈਟਰੀ ਵੀ ਲੋ ਆ। ਇੱਕ ਵੀਰ ਦਾ ਕਮੈਂਟ ਆਇਆ ਕਿ ਆਵਾਜ਼ ਘੱਟ ਆ ਰਹੀ ਆ, ਹੁਣ ਦੱਸਿਓ ਕਿ ਆਵਾਜ਼ ਪੂਰੀ ਆ ਰਹੀ ਹੈ ਕਿ ਥੋੜੀ ਆ ਰਹੀ ਹੈ। ਆਵਾਜ਼ ਦਾ ਕਮੈਂਟ। ਹਾਂਜੀ ਹਾਲ ਚਾਲ ਬਿਲਕੁਲ ਠੀਕ ਠਾਕ ਆ ਜੀ। ਵਸੀਫ ਭਾਈ ਰਾਣਾ ਸਾਹਿਬ ਇਜ਼
seriously sharp. He got some amazing speaking skills too. Living the good life out the village away from all the city hustle. ਹਾਂਜੀ ਗਾਣਾ ਸਭ ਪਤਾ ਲੱਗਿਆ ਤੁਹਾਨੂੰ? ਉਹ ਮੇਰਾ ਤਾਂ ਧਿਆਨ ਜਿਹੜਾ ਵਾ ਨਾ ਅਸਲ 'ਚ ਇੱਧਰ ਇੱਕ ਮਿੰਟ ਸੀ, ਉਹ ਕਹਿੰਦਾ ਰਾਣਾ ਸਾਹਿਬ ਨੂੰ ਚਾਹ ਪਿਲਾਓ ਹੈਂ ਅੱਛਾ ਹਾਂ ਤੇ ਰਾਣਾ ਸਾਹਿਬ ਤੁਸੀਂ ਥੋੜੇ ਜਿਹੇ ਸਿੱਧੇ ਹੋ ਗਏ ਫਿਰ। ਹਾਂ, ਚਾਹ ਅਸਲ 'ਚ ਮੈਂ ਗਿਆ ਸੀ ਸਮੁੰਦਰੀ ਹਾਂਜੀ ਤੇ ਉੱਥੋਂ ਜਿਹੜੇ ਕਹਿ ਦਿੰਦੇ ਆ ਪੱਪੀ ਤੇ ਅਸੀਂ ਕਹਿ ਦਿੰਦੇ ਆ ਕਤੂਰੇ ਹੈਂ ਉਹ ਦੋ ਲੈ ਕੇ ਆਏ ਆ, ਇੱਕ ਆਪਣੇ ਦੋਸਤ ਹੈ ਆ ਉਹਨਾਂ ਨੇ ਨਾ ਭਜਵਾਇਆ ਸੀ ਤੇ ਉਹ ਫਿਰ ਮੋਟਰਸਾਈਕਲ ਤੇ ਕਾਫੀ ਅਰਸੇ ਬਾਅਦ ਨਾ ਉਤਪਾਦ ਹੋਇਆ ਸਫ਼ਰ ਕਰਨੇ ਦਾ ਤੇ ਉਹ ਆਉਣ ਜਾਣ 'ਚ ਫਿਰ ਕੁਛ ਨਾ ਜਿਹੜਾ ਵਾ ਥੱਕ ਗਏ ਅੱਛਾ ਰਾਣਾ ਸਾਹਿਬ ਇੱਕ ਕਮੈਂਟ ਆ ਅਲੀ ਹਸਨ ਭਾਈ ਦਾ, we have to learn from the history. Even after 80 years, the world is on the bridge to fall into the third world war again. Respect for the life of ਉਹਨਾਂ ਨੇ ਕਿਹਾ ਵੀ ਤੀਸਰੀ ਜੰਗ ਦੇ ਨੇੜੇ ਆ ਹੈ ਇਹ ਬੜੇ ਜੀ ਹੈ ਆਪਣੇ ਬਹੁਤ ਇਹਨਾਂ ਨਾਲ ਗੱਲ ਹੁੰਦੀ ਸੀ। ਦਵਿੰਦਰ ਸਿੰਘ ਜਿਹੜੇ ਆ ਉਹ ਕਹਿੰਦਾ ਖਾਲਸਾ ਸਾਹਿਬ ਸਰੋਇਆ ਸਾਹਿਬ ਫੋਰਮ ਵਾਲਾ ਦੀਆਂ ਗੱਲਾਂ 'ਚ ਆ ਗਿਆ ਹੈ ਇਹ ਇੰਡੀਆ ਆ ਕੇ ਨਹੀਂ ਬੋਲਦਾ ਹੈ ਕਿਤੇ ਮੈਨੂੰ ਕਮੈਂਟ ਸਰੋਇਆ ਫਾਰਮ ਵਾਲੇ ਦੀ ਗੱਲਾਂ 'ਚ ਆ ਗਿਆ ਹੈ ਕਹਿੰਦਾ ਖਾਲਸਾ ਸਾਹਿਬ ਜਿਹੜਾ ਵਾ ਤੇ ਆਵਾਜ਼ ਦਾ ਇਹ ਲਿਖਿਆ ਹੈ ਕਿ ਆਵਾਜ਼ ਕਹਿੰਦੇ ਜੀ ਬਹੁਤ ਘੱਟ ਆ ਰਹੀ ਆ ਤੇ ਇਸ ਥੋੜੇ ਜਿਹਾ ਉੱਤੇ ਕਰ ਲਓ। ਹਾਂ ਹੁਣ ਆਈ ਜੀ ਆਵਾਜ਼, ਹੁਣ ਦੱਸਿਓ ਜੀ। ਤੇ ਹਾਂ ਥੋੜੀ ਥੋੜੀ ਕਹਿੰਦੇ ਆ ਰਹੀ। ਲਵ ਬਰਾੜ ਸਾਹਿਬ ਆ ਜੀ ਆਪਣੇ ਬਹੁਤ ਜਿਹੜਾ ਚਾਹਣ ਵਾਲੇ ਬੰਦੇ ਹੈ ਲਵ ਬਰਾੜ ਤੇ ਸ਼ਾਂਤੀ ਬਰਾੜ ਜਿਹੜੇ ਆ ਤੇ ਹਾਂਜੀ ਜੀ ਆਇਆਂ ਨੂੰ। ਅੱਛਾ ਹਰਪਾਲ ਸਿੰਘ ਸਾਹਿਬ ਕਹਿੰਦੇ ਰਾਣਾ ਸਾਹਿਬ ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਰੱਬ ਤੁਹਾਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਜੀ। ਹਾਂ ਤੇ ਇੱਕ ਕਹਿੰਦਾ ਇਹ ਜੰਗ ਹੋ ਕੇ ਰਹਿਣੀ ਆ ਤੁਸੀਂ ਆਫਤਾਬ ਇਕਬਾਲ ਸਾਹਿਬ ਦੇ ਵਿਲਾਗ ਦੇਖ ਲਓ ਯਾਰ ਨਾ ਹੀ ਕਰੋ ਜਿਹੜਾ ਵਾ ਨਾ ਅਸੀਂ ਜੀ ਵਿਲਾਗ ਕੋਈ ਨਹੀਂ ਦੇਖਦੇ ਹਾਂ। ਜੰਗ ਹੋਊਗੀ ਤਾਂ ਹੋ ਜਵੇ, ਅਗਰ ਅਸੀਂ ਤਾਂ ਕਹਿੰਦੇ ਹਾਂ ਕਿ ਨਾ ਹੋਵੇ ਨਾ ਹੋਵੇ। ਠੀਕ ਹੈ ਜੀ। ਆ ਇੱਕ ਹੋਰ ਵੀਰ ਭਰਾ ਆਇਆ ਸਾਡਾ, ਉਹ ਪਤਾ ਨਹੀਂ ਰੋਮ ਰਾਈਡ ਆ ਗਵਾਰਾਂ ਦੀ ਤਰ੍ਹਾਂ ਕਰ ਅਸੀਂ ਗਵਾਰ ਕੋਈ ਨਹੀਂ ਜੀ। ਤੁਸੀਂ ਬਹੁਤ ਚੰਗੇ ਲੋਕ ਹੋ ਜੀ, ਅਸੀਂ ਤੁਹਾਡੀ ਰਿਸਪੈਕਟ ਕਰਦੇ ਹਾਂ ਜੀ ਦਿਲ ਤੋਂ ਤੇ ਅਸੀਂ ਰੁਕ ਜਾਂਦੇ ਹਾਂ ਜੀ ਜਿੰਨੀ ਦੇਰ ਤੁਸੀਂ ਚਾਹੁੰਦੇ ਆ ਅਸੀਂ ਵੇਟ ਕਰਾਂਗੇ ਜੀ ਤੁਹਾਡਾ। ਠੀਕ ਹੈ ਜੀ। ਤੇ ਅਸੀਂ ਤੁਹਾਡਾ ਕਮੈਂਟ ਬਿਲਕੁਲ ਇਗਨੋਰ ਨਹੀਂ ਕਰਾਂਗੇ, ਗੱਲ ਤੁਹਾਡੇ ਨਾਲ ਕਰਾਂਗੇ ਤੁਹਾਡੀ ਤਰ੍ਹਾਂ। ਇਹ ਪੜ੍ਹਤਾ ਜੀ ਤੁਹਾਡਾ ਕਮੈਂਟ, ਇੰਨੀ ਵਾਰੀ ਕਰਨ ਦੀ ਲੋੜ ਕੋਈ ਨਹੀਂ ਹੈਗੀ। ਤੇ ਅੱਛਾ ਜੀ ਅੱਗੇ ਹੈਗੇ ਆ ਜੀ ਵਸੀਫ ਭਾਈ ਮਾਈ ਨਿਹਾਲ 452। ਅੱਛਾ ਜੀ ਵੈਲਕਮ ਜੀ, ਖੁਸ਼ ਆਮਦੀਦ। ਕਿਹਨਾਂ ਹਲੇ ਵੀਰ ਜੀ ਰਾਣਾ ਇਹ ਤੁਸੀਂ ਨਾਮ ਨਹੀਂ ਜੀ ਲਿਖ ਸਕੇ ਹੈ ਬੈਨ ਨੈਵਰ ਕਮ। ਅੱਛਾ ਰਾਣਾ ਸਾਹਿਬ ਤੇ ਕਿਹਨਾਂ ਹਲੇ ਜੀ ਤੁਹਾਡਾ ਜੀ ਨਿਹਾਲ ਕਿਆ ਹਾਂ ਨਿਹਾਲ ਕਿਹਨਾਂ ਹਲੇ ਹੈ ਜਨਾਬ ਜੀ ਵਸੀਫ ਭਾਈ ਜੀ ਇਹ ਜੀ। ਅੱਛਾ ਜੀ ਰੂਮ ਰਾਈਡ ਤੁਹਾਡਾ ਕਮੈਂਟ ਪੜ੍ਹਤਾ ਜਨਾਬ ਜੀ। ਅਸੀਂ ਤਿਆਰ ਰਹਾਂਗੇ ਜੀ, ਕੋਈ ਨਹੀਂ ਤੁਸੀਂ ਬੇਫਿਕਰ ਹੋ ਕੇ ਜਿੱਦਾਂ ਤੁਹਾਡਾ ਦਿਲ ਕਰੇ। ਬਲਬੀਰ ਸਿੰਘ ਸਾਹਿਬ ਮੌਜੂਦ ਹੈ ਜੀ, ਰਿੱਕੀ ਸਾਹਿਬ ਹੈਗੀ ਆ, ਦੀਪਕ ਅਰੋੜਾ ਹੈ ਉਹ ਵੀ ਕਹਿ ਰਹੇ ਕਿ ਕੋਈ ਜੰਗ ਨਹੀਂ ਹੋਣੀ ਚਾਹੀਦੀ ਇੰਡੀਆ ਪਾਕਿਸਤਾਨ ਦੀ। ਨਹੀਂ ਬਿਲਕੁਲ ਜੀ ਅਸੀਂ ਤਾਂ ਇਸੇ ਹੱਥ ਦੇ ਵਿੱਚ ਹਾਰ ਕੇ ਤੁਸੀਂ ਲਖਵਿੰਦਰ ਗਿੱਲ ਸਾਹਿਬ ਹਾਂ ਉਹ ਵੀ ਸਾਡੇ ਤਰ੍ਹਾਂ ਹੀ ਉਹ ਵੀ ਕਹਿੰਦੇ ਕਿ ਨਹੀਂ ਯਾਰ ਜੰਗ ਜਿਹੜੀ ਹੈ ਨਾ ਨਹੀਂ ਹੋਣੀ ਚਾਹੀਦੀ। ਤੇ ਆਪਣੇ ਰਿੱਕੀ ਭਾਈ ਹੈ ਅਲੀ ਹਸਨ ਸਾਹਿਬ ਅਸੀਂ ਅੱਛਾ ਜੀ ਆਰ ਕੇ ਸਾਹਿਬ ਅਸੀਂ ਬਿਲਕੁਲ ਵੀ ਨਹੀਂ ਚਾਹੁੰਦੇ ਜੀ ਪੰਜਾਬ ਵਕਤ ਸਾਨੂੰ ਵੱਡਾ ਪੰਜਾਬ ਇੰਡੀਆ ਦੇ ਨਾਲ ਮੁਬਾਰਕ ਜਨਾਬ। ਅਸੀਂ ਇਹ ਕਹਿੰਦੇ ਹਾਂ ਕਿ ਜਿਹੜੇ ਦੇਸ਼ ਭਗਤੀ ਆ ਨਾ ਜੀ, ਮੁਲਕ ਦੇ ਨਾਲ ਮੁਹੱਬਤ, ਜਿਹੜਾ ਬੰਦਾ ਆਪਣੇ ਮੁਲਕ ਦਾ ਨਹੀਂ ਨਾ ਉਹ ਕਿਸੇ ਪਾਸੇ ਦਾ ਹਾਂਜੀ ਹਰ ਬੰਦੇ ਦਾ। ਅਸੀਂ ਆਪਣੇ ਮੁਲਕ 'ਚ ਬੈਠੇ ਹਾਂ, ਅਸੀਂ ਪਾਕਿਸਤਾਨ ਜ਼ਿੰਦਾਬਾਦ ਦਾ ਨਾਰਾ ਮਾਰਨਾ, ਤੁਸੀਂ ਆਪਣੇ ਮੁਲਕ 'ਚ ਜੇ ਹਿੰਦ ਦਾ ਤੁਸੀਂ ਜੇ ਹਿੰਦ ਦਾ ਨਾਰਾ ਮਾਰੋ ਜੀ। ਸਾਨੂੰ ਇਸ ਗੱਲ ਨਾਲ ਕੋਈ ਉਹ ਨਹੀਂ ਹੈਗੀ। ਅਸੀਂ ਆ ਤੁਹਾਡੀਆਂ ਸੁਣਨ ਵਾਸਤੇ ਅੱਜ ਆਏ ਆ ਜੀ ਤੇ ਤੁਸੀਂ ਸੁਣਾਓ ਸਾਨੂੰ, ਅਸੀਂ ਜਨਾਬ ਜੀ ਸੁਣਾਂਗੇ। ਮੇਰੇ ਤੇ 47 ਲੋਕ ਹੀ ਆ ਜੀ ਅਜੇ ਤੱਕ। ਕੁਰਾਨ ਸਿੱਧੂ ਸਾਹਿਬ ਮੇਰੇ ਕੋਲ ਜੀ 73 ਜਿਹੜੇ ਆ ਨਾ ਬੰਦੇ ਆ ਇਸ ਟਾਈਮ। ਹਾਂਜੀ ਅਲੀ ਹਸਨ ਭਾਈ ਤੁਸੀਂ ਬੜੀ ਚੰਗੀ ਗੱਲ ਕੀਤੀ ਆ।
nobody never win, just the common people lost their life ਹਾਂ। and wealth in the war। ਇਹ ਬੜੀ ਸੱਚੀ ਗੱਲ ਹੈ ਜੀ। ਵਸੀਫ ਸਾਹਿਬ ਕਹਿੰਦੇ ਵੀ ਜਿਹੜੇ ਗਾਲਾਂ ਦੇ ਰਹੇ ਆ ਨਾ ਉਹਨਾਂ ਨੂੰ ਬਲਾਕ ਕਰ ਦਿਓ। ਨਹੀਂ 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 ਜੀ, ਨਹੀਂ ਕੋਈ ਜੀ ਗੱਲ ਨਹੀਂ ਹਾਂ ਹੈਗੀ। ਕੋਈ ਨਹੀਂ ਜੀ, ਆਪਸ ਵਿੱਚ ਹੀ ਜਿਹੜਾ ਚੰਗਾ ਮੰਦਾ ਜਿਹੜਾ ਵਾ ਨਾ ਸਾਰਾ ਚੱਲਦਾ ਵਾ। ਅਗਰ ਕਿਸੇ ਨੂੰ ਹੈ ਵੀ ਜਿਹੜਾ ਵਾ ਨਾ ਉਹ ਇਹ ਲਾਈਵ ਇਸੇ ਕਰਕੇ ਬੈਠੀਆਂ ਜੀ। ਅਗਰ ਕਿਸੇ ਨੂੰ ਸ਼ਿਕਵਾ ਸ਼ਿਕਾਇਤ ਹੈ ਨਾ ਤੇ ਉਹ ਆਪਣਾ ਕਰ ਸਕਦੇ ਆ। ਅੰਜਮ ਦੀ ਜਿੱਥੇ ਤੱਕ ਗੱਲ ਹੈ ਨਾ ਜੀ, ਆ ਮੇਰਾ ਇੱਕ ਹੈਗਾ ਜੀ ਪੂਰਨ ਸਿੰਧੂ ਸਾਹਿਬ ਵੀਰ ਜੀ। ਅੰਜਮ ਦੀ ਜਿੱਥੇ ਤੱਕ ਗੱਲ ਹੈਗੀ ਆ ਨਾ, ਮੈਂ ਤੁਹਾਨੂੰ ਅੱਗੇ ਇਹ ਪਹਿਲਾਂ ਹੀ ਗੱਲ ਕੀਤੀ ਆ ਮੈਂ ਵੀ ਖੋਇਆ ਅਸੀਂ ਇਹੀ ਆ, ਜੋ ਹੋਣਾ ਸੀ ਨਾ ਉਹ ਸਾਡੇ ਨਾਲ ਹੋ ਗਿਆ। ਸਾਡੀ ਸਮਝ ਵਿੱਚ ਇਹ ਗੱਲ ਨਹੀਂ। ਜਿਹੜੀ ਅੰਜਮ ਨੇ ਗੱਲ ਕੀਤੀ, ਅਸੀਂ ਪਹਿਲੇ ਵੀ ਇਹ ਇੱਕ ਵੀਡੀਓ ਦੇ ਵਿੱਚ ਕੀਤੀ ਆ ਕਿ ਉਹਨੇ ਉਹੀ ਜ਼ੁਬਾਨ ਬੋਲੀ ਸੀ ਜਿਹੜੇ ਸਿੱਖ ਸੰਗਤ ਵੀਰ ਭਰਾ ਇੱਧਰ ਆ ਕੇ ਗੱਲ ਕਰਦੇ, ਉਹੀ ਇਹ ਗੱਲਾਂ ਕਰਦੇ ਸੀ। ਇੱਥੇ ਬਹੁਤ ਸਾਰੇ ਵੀਰ ਆਏ ਆ ਜਿਹੜੇ ਇਹੀ ਗੱਲ ਕਰਦੇ ਸੀਗੇ ਕਿ ਇਹ ਜਨਾਬ ਜੀ ਇਹ ਸਾਨੂੰ ਇੱਕ ਹੋਣਾ ਚਾਹੀਦਾ। ਪਵਨ ਕੋਸ਼ਿਸ਼ ਸਾਹਿਬ ਆ ਉਹ ਕਹਿੰਦੇ ਜੀ ਰਾਣਾ ਸਾਹਿਬ ਇੰਟੈਲੈਕਚੁਅਲ ਪਰਸਨ ਆ। ਮਿਹਰਬਾਨੀ ਜੀ ਤੁਹਾਡੀ। ਤੁਸੀਂ ਮੈਨੂੰ ਜਵਾਬ ਪੂਰਾ ਦੇ ਦੇਣ ਦਾ ਕਰੋ ਕਿ ਇੰਟੈਲੈਕਚੁਅਲ ਪਰਸਨ ਉਹ ਬਾਅਦ ਵਿੱਚ ਵੀ ਆਪਾਂ ਕੱਢ ਲਾਂਗੇ। ਉਹ ਕਾਫੀ ਦਫਾ ਕਰ ਰਹੇ ਮੈਂ ਕਿਹਾ ਤੱਕ ਹਾਂ ਉਹ ਥੱਕ ਕੋਈ ਨਹੀਂ ਥੱਕਦੇ ਤੁਸੀਂ ਥੋੜੇ ਸਿੱਧੇ ਹੋ ਕੇ ਬੈਠ ਰਹਿਣਾ। ਠੀਕ ਹੈ। ਅੱਛਾ ਜੀ, ਮੈਂ ਅੰਜਮ ਸਰੋਇਆ ਦੀ ਗੱਲ ਕਰਦਾ ਸੀ। ਉਹਨੇ ਆਪਣੇ ਮੁਲਕ ਨਾਲ ਮੁਹੱਬਤ ਦਾ ਨਾਰਾ ਮਾਰਿਆ। ਤੁਸੀਂ ਉੱਧਰ ਮਾਰੋ, ਉਹ ਕੋਈ ਮਸਲਾ ਨਹੀਂ। ਅਸੀਂ ਤੇ ਇਹ ਗੱਲ ਕਰਦੇ। ਤੇ ਦੂਜੀ ਗੱਲ ਇਹ ਹੈਗੀ ਆ ਉਹਦੇ ਜਿਹੜੇ ਅਲਫਾਜ਼ ਸੀ, ਚਲੋ ਮੈਂ ਇਹ ਮੰਨਦਾ ਥੋੜੇ ਜਿਹੇ ਉਹ ਹੈ ਸੀ ਤਿੱਖੇ ਸੀ, ਲੇਕਿਨ ਉਹਨਾਂ ਨੇ ਇਹੀ ਗੱਲ ਕੀਤੀ ਸੀ ਜੋ ਇੱਥੇ ਆ ਕੇ ਕਰ ਰਹੇ ਸੀ। ਹੁਣ ਸਾਡੇ ਤਾਂ ਸਾਹਮਣੇ ਆਉਂਦੀਆਂ ਵੀਰ ਜੀ, ਸਾਡੇ ਸਾਹਮਣੇ ਇਹ ਗੱਲਬਾਤ ਹੁੰਦੀ ਸੀਗੀ ਵੀ ਉਧਰੋਂ ਜਿੰਨੇ ਵੀਰ ਆਉਂਦੇ ਸੀ ਉਹ ਇਹ ਗੱਲ ਕਰਦੇ ਸੀਗੇ ਕਿ ਯਾਰ ਇੱਥੇ ਅਸੀਂ ਉੱਧਰ ਰਹਿਣ ਜਾਂ ਇੱਧਰ ਆ ਲੈਨ ਮਿਟ ਜਵੇ ਤਾਂ ਸਾਡੀ ਮੁਹੱਬਤਾਂ ਬਾਅਦ ਸਾਡੀ ਰੋਜ਼ ਜੱਫੀਆਂ ਪੈਣਗੀਆਂ। ਅਸੀਂ ਕਰਤਾਰਪੁਰ ਹਰ ਰੋਜ਼ ਜਾਵਾਂਗੇ, ਅਸੀਂ ਗੁਰੂ ਨਾਨਕ ਨਨਕਾਣਾ ਸਾਹਿਬ ਹਰ ਰੋਜ਼ ਮੱਥਾ ਟੇਕਾਂਗੇ, ਸਾਡੇ ਵਾਸਤੇ ਕਿੰਨੀ ਖੁਸ਼ੀ ਦੀ ਗੱਲ ਹੋਊਗੀ। ਉਹ ਅੰਜਮ ਨੇ ਉਹਨਾਂ ਗੱਲਾਂ ਦਾ ਹੀ ਇੱਕ ਉਹ ਬਣਾ ਕੇ ਨਾ ਤੇ ਜਜ਼ਬਾਤ ਦੇ ਵਿੱਚ ਉਹ ਗੱਲ ਕੀਤੀ ਆ। ਬਹਰਾਲ ਜੀ ਉਹ ਦੇਖੋ ਜੀ ਆਪਣੀ ਗੱਲ ਤੇ ਕਹਿਣਾ ਅਸੀਂ ਇਸ ਗੱਲ ਦੇ ਨਾਲੇ ਇੱਕ ਹੋਰ ਹੁੰਦਾ ਕਈ ਇਹਦੀ ਬਾਜ਼ ਕੱਤ ਜੋਸ਼ ਜਿਹੜਾ ਵਾ ਨਾ ਕੁਝ ਲਫ਼ਜ਼ਾਂ ਦਾ ਚੁਣਾਵ ਵੀ ਜਿਹੜਾ ਵਾ ਨਾ ਹੋ ਜਾਂਦਾ ਵਾ ਅੱਗੇ ਪਿੱਛੇ ਉਹ ਚੀਜ਼ਾਂ ਦਾ ਸਾਰੀਆਂ ਦਾ ਨਾ ਜਦੋਂ ਇੰਨੇ ਕੁਛ ਜਿਹੜਾ ਵਾ ਨਾ ਗੁੰਜਾਇਸ਼ ਜਿਹੜੀ ਹੈ ਨਾ ਹੋਣੀ ਚਾਹੀਦੀ ਹੈ। ਜਦੋਂ ਤੁਸੀਂ ਇੰਨਾ ਯਾਨੀ ਕਿ ਪਿਆਰ ਮੁਹੱਬਤ ਸਾਰਾ ਜਿਹੜਾ ਵਾ ਨਾ ਕਰਦੇ ਹੈ ਚੀਜ਼ਾਂ ਦਾ ਤੇ ਉਹ ਮੌਕਾ ਜਿਹੜਾ ਵਾ ਨਾ ਮਿਲਣਾ ਚਾਹੀਦਾ ਵਾ। ਤੇ ਤੁਹਾਡੀ ਰਾਏ ਬੜੀ ਸਿਰ ਅੱਖਾਂ ਤੇ ਹੈ ਜਨਾਬ। ਬਿਲਕੁਲ ਹਾਂਜੀ ਸਿਰ ਮੱਥੇ ਤੇ ਜਨਾਬ ਜੀ। ਬਾਕੀ ਵਸੀਫ ਭਾਈ ਬਣਵਾਵਾਂਗੇ ਜੀ ਅਗਲਾ ਜਿਹੜਾ ਉਹ ਵੀ ਕੁਕਿੰਗ ਦੀ ਵੀਡੀਓ ਵੀ ਬਣਾਵਾਂਗੇ। ਰਾਣਾ ਸਾਹਿਬ ਬਹੁਤ ਸੋਹਣੀ ਕੁਕਿੰਗ ਕਰਦੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈਗਾ ਵੀ ਕਦੇ ਵੀ ਕੋਈ ਸ਼ਾਇਦ ਚੰਗੀ ਨਹੀਂ ਪਕਾਉਂਦੇ। ਅੰਜਮ ਸਰੋਇਆ ਨਿਊ ਚੈਨਲ YouTube, ਹਾਂਜੀ ਅੰਜਮ ਸਰੋਇਆ ਸਾਹਿਬ YouTube ਦਾ ਜੀ ਨਵਾਂ ਚੈਨਲ ਬਣਾਉਣਗੇ। ਜਿਹੜੇ ਲੋਕ ਉਹਨਾਂ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ। ਤੇ ਦੂਜਾ ਜੀ ਅਸਲਮ ਭਾਈ SS ਨੇ ਇਹ ਇੱਕ ਗੱਲ ਤੁਹਾਡੇ ਰਹੀ ਸਰੋਇਆ ਸਾਹਿਬ ਨੂੰ ਕਹਿਣਾ ਚਾਹੀਦਾ ਕਿ ਸਾਡੇ ਪੰਜਾਬੀ ਵੀਰਾਂ ਦੀ ਉਹ ਅਸਲ ਤੋਂ ਇਹ ਹੈ ਕਿ ਸਾਗਰ ਬਿਸ਼ਨੋਈ ਸਾਹਿਬ, ਅਸਲਮ ਸਾਹਿਬ ਸਤਿ ਸ੍ਰੀ ਅਕਾਲ। ਮੈਂ ਇੱਕ ਗੱਲ ਤੁਹਾਨੂੰ ਤੁਹਾਡੇ ਰਾਹੀਂ ਸਰੋਇਆ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਸਾਡੇ ਪੰਜਾਬੀ ਵੀਰਾਂ ਦੀ ਹਿੰਦੁਸਤਾਨ ਜ਼ਿੰਦਾਬਾਦ ਕਹਿਣ 'ਤੇ ਅਫੈਂਡ ਨਹੀਂ ਹੋਣਾ ਚਾਹੀਦਾ। ਸਿੱਖ ਰੈਜੀਮੈਂਟ ਸਾਡੀ ਬਿਲਕੁਲ ਜੀ। ਤੁਸੀਂ ਬਿਸਮਿਲ੍ਲਾ ਜੀ ਸਤਿ ਹੀ ਆਖੋ ਜਿਹੜਾ ਵਾ ਨਾ ਬਿਲਕੁਲ। ਹਾਂਜੀ ਇੱਕ ਮਾਨ ਬਰਾੜ ਉਹਨਾਂ ਨੇ ਕਿਹਾ ਜੀ ਪੰਜਾਬ ਨੇ ਇੰਡੀਆ ਦਾ ਹਿੱਸਾ ਨਾ ਹੀ ਪਾਕਿਸਤਾਨ ਦਾ। ਹਾਂਜੀ ਬਿਲਕੁਲ ਜੀ ਅਸੀਂ ਮੰਨਦੇ ਹਾਂ ਜੀ। ਪੰਜਾਬ ਸਟੇਟ ਨਹੀਂ ਪੰਜਾਬ ਦੇਸ਼ ਹੋਣਾ ਚਾਹੀਦਾ। ਬਿਲਕੁਲ ਜੀ ਪੰਜਾਬ ਇਹ ਵੀ ਇੱਕ ਗੱਲ ਤੁਹਾਡੀ ਅਸੀਂ ਕਰਦੇ ਤਾਂ ਜੀ ਇਹ ਅਸੀਂ ਤਾਂ ਕਹਿੰਦੇ ਆ ਵੀ ਯਾਰ ਜਿੱਥੇ ਤੱਕ ਵੀ ਹੋਵੇ ਯਾਰ ਲੈਨ ਵੀ ਖਿੱਚੀ ਵੀ ਹੋਵੇ। ਅਸੀਂ ਗੱਲ ਕੀ ਕਰ ਰਹੇ ਹਾਂ? ਅਸੀਂ ਕਹਿ ਰਹੇ ਹਾਂ ਬੇਸ਼ੱਕ ਲੈਨ, ਲੇਕਿਨ ਕੁਛ ਐਸਾ ਹੋਵੇ ਵੀ ਟ੍ਰੇਡ ਚੱਲ ਸਕਦੀ ਆ। ਆਪਣਾ ਕੰਮ ਚੱਲ ਦੋ ਭਰਾ ਵੱਖ ਨਹੀਂ ਹੁੰਦੇ ਬਲਕਿ ਅੱਗੇ ਨਾਲੋਂ ਸੋਹਣਾ ਵਰਤਣ ਲੱਗ ਜਾਂਦੇ। ਕਿਉਂ ਜੀ ਰਾਣਾ ਸਾਹਿਬ? ਹਾਂਜੀ ਦੋ ਭਰਾ ਵੱਖ ਹੋ ਕੇ ਅੱਗੇ ਨਾਲੋਂ ਸੋਹਣਾ ਵਰਤਦੇ ਆ ਤੇ ਕੁਝ ਵੀ ਹੋ ਸਕਦਾ। ਬਾਕੀ ਤੁਸੀਂ ਜਨਾਬ ਜਿੱਦਾਂ ਰਾਣਾ ਸਾਹਿਬ ਆਪ ਨੇ ਸਿੱਖੋਂ ਕੋ ਜ਼ਰੂਰਤ ਸੇ ਜ਼ਿਆਦਾ ਨਹੀਂ ਵੀਰ ਜੀ ਇਹੋ ਜਿਹੀ ਗੱਲ ਕਰਨ ਦੀ ਕੋਈ ਲੋੜ ਨਹੀਂ ਹੈਗੀ। ਸਾਡੇ ਵੀਰ ਭਰਾ ਆ, ਅਸੀਂ ਇਸ ਗੱਲ ਤੋਂ ਇਹੋ ਜਿਹੀ ਗੱਲ ਨਹੀਂ ਕਰਨੀ। ਪੰਜਾਬ ਨਾ ਇੰਡੀਆ। ਹਾਂਜੀ ਪੜ੍ਹਤਾ ਮਾਨ ਸਾਹਿਬ ਤੁਹਾਡਾ ਕਮੈਂਟ ਵੀਰ ਜੀ, ਬਾਰ-ਬਾਰ ਕਰਨ ਦੀ ਕੋਈ ਜ਼ਰੂਰਤ ਨਹੀਂ। ਜਿਹੜਾ ਸਾਡੇ ਸਾਹਮਣੇ ਆਊਗਾ ਅਸੀਂ ਉਹਨੂੰ ਜੀ ਪੜ੍ਹ ਦਾਂਗੇ। ਬਿਲਕੁਲ ਨਿਊ ਚੈਨਲ ਦਾ ਟ੍ਰੈਪ ਆ ਦੀਪਕ ਅਰੋੜਾ ਸਾਹਿਬ ਉਹ ਕਹਿੰਦੇ ਵੀ ਨਿਊ ਚੈਨਲ ਦੇ ਟ੍ਰੈਪ ਨਾ ਕਰੋ। ਬਿਲਕੁਲ ਜੀ ਠੀਕ ਗੱਲ ਆ। ਹਾਂ
ਕਿਉਂਕਿ ਹਾਂਜੀ। ਹਰ ਬੰਦੇ ਦਾ ਆਪਣਾ ਆਪਣਾ ਧੰਦਾ, ਨਿਊਜ਼ ਚੈਨਲ ਵਾਲਿਆਂ ਦਾ ਆਪਣਾ ਧੰਦਾ ਵਾ। ਤੇ ਅਸੀਂ ਤਾਂ ਜੀ ਹਾਂ, ਬੜਾ ਜ਼ੋਰ ਲਾ ਕੇ ਤੇ ਬੋਲ ਰਹੇ ਅੱਛਾ ਹਾਂ। ਜੀ ਸ਼ਰਮਾ ਆਸ਼ਵਾਨੀ ਸਾਹਿਬ ਉਹ ਕਹਿੰਦੇ ਵੀ ਤੇਰਾ ਚੈਨਲ ਵੀ ਬੰਦ ਹੋ ਜਾਊਗਾ। ਚਲੋ ਜੀ, ਜੋ ਰੱਬ ਨੂੰ ਮਨਜ਼ੂਰ ਹੋਏਗਾ ਉਹੀ ਕੁਛ ਹੋਏਗਾ। ਤੇ ਸਾਡੀ ਤਾਂ ਕੋਸ਼ਿਸ਼ ਇਹ ਹੈ ਕਿ ਕੋਈ ਗੱਲ ਨਹੀਂ ਜੀ, ਹਾਂ, ਬੰਦ ਹੋ ਜਵੇ ਚੈਨਲ, ਫਿਰ ਕੋਈ ਅ, ਅਸੀਂ ਤਾਂ ਅੱਗੇ ਗੱਲ ਕੀਤੀ ਆ ਵੀ ਚੈਨਲ ਬੰਦ ਹੋ ਜਾਏਗਾ ਕੀ ਹੋ ਜਾਏਗਾ। ਹਾਂ, ਕਿੰਨੇ ਸਬਸਕ੍ਰਾਈਬਰ ਆ? 7-8000 ਫਿਰ ਰੱਬ ਦੇ ਦੂਗਾ, ਕੋਈ ਹੋਰ ਨਵਾਂ ਚੈਨਲ ਬਣਾ ਲਾਂਗੇ। ਕੋਈ ਐਸੀ ਗੱਲ ਨਹੀਂ ਹੈ ਜੀ, ਚੈਨਲ ਬੰਦ ਹੁੰਦੇ ਰਹਿੰਦੇ ਆ ਲੋਕਾਂ ਦੇ। ਇਹ ਇੱਕ ਅੱਧਾ ਬੰਦ ਹੋਣੇ ਦੀ ਗੱਲ ਕੀ ਹੈ, ਬੰਦਾ ਦੇ 10-10 ਚੈਨਲ ਵੀ ਬੰਦ ਹੋਏ। ਉਹ ਪਹਿਲੇ ਚੈਨਲ 2006 ਤੋਂ ਪਹਿਲੇ YouTube ਨਹੀਂ ਸੀ ਹੈ। ਤੇ ਹਾਂਜੀ ਦੁਨੀਆ ਤਾਂ ਚੱਲਦੀ ਆ ਰਹੀ ਹਾਂਜੀ, ਸੀ ਸਾਰਾ ਦੁਨੀਆ ਜਦੋਂ ਵੀ ਚੱਲਦੀ ਆ। ਹਾਂ। ਹਾਂਜੀ ਹਾਂਜੀ, ਜਿਹੜੇ ਵੀਰ ਕਹਿੰਦੇ ਆ ਕਿ ਅੰਜਮ ਨੇ ਸਹੀ ਕਿਹਾ ਜੀ, ਸਹੀ ਕਿਹਾ। ਜਿਨ੍ਹਾਂ ਨੂੰ ਜਿਹੜੇ ਗਲਤ ਕਹਿੰਦੇ ਆ ਉਹਨਾਂ ਦਾ ਵੀ ਸਿਰ ਮੱਥੇ ਤੇ ਜੀ। ਹਰ ਬੰਦੇ ਦਾ ਆਪਣੀ ਰਾਏ ਆ, ਆਪਣਾ ਸੋਚ ਆ। ਤੇ ਇਹ ਜਿਹੜੀ ਆ ਕੀ ਕਹਿੰਦੇ ਆ ਉਹਨੂੰ ਜੀ, ਆਜ਼ਾਦੀ ਰਾਏ ਜਿਹੜੀ ਹੈ ਨਾ, ਉਹਦਾ ਹੱਕ ਹਰ ਬੰਦੇ ਦੇ ਕੋਲ ਹੋਣਾ ਚਾਹੀਦਾ। ਲੇਕਿਨ ਅਸੀਂ ਇਹ ਗੱਲ ਕਰਦੇ ਆ ਕਿ ਤੁਸੀਂ ਤਨਕੀਦ ਵੀ ਜੇ ਅਗਰ ਦਾਇਰੇ ਦੇ ਵਿੱਚ ਕਰੋਗੇ ਨਾ, ਉਹ ਅਗਲੇ ਬੰਦੇ ਨੂੰ ਉਹ ਚੰਗੀ ਲੱਗਦੀ ਹੈ ਕਿ ਯਾਰ ਇਸ ਬੰਦੇ ਨੇ ਮੇਰੀ ਸਲਾਹ ਕੀਤੀ। ਨਾ ਕਿ ਉਹਦੇ ਨਾਲ ਤੁਸੀਂ ਬੁਰੀ ਗੱਲ ਕਰਕੇ, ਉਹਦੇ ਨਾਲ ਗਾਲਾਂ ਕੱਢ ਕੇ ਜਾਂ ਕੋਈ ਇਸ ਤਰ੍ਹਾਂ ਕਰਕੇ, ਉਹ ਕੋਈ ਜ਼ਿਆਦਾ ਸਵਾਦ ਨਹੀਂ ਆ ਜਾਂਦਾ। ਲੇਕਿਨ ਕੁਝ ਲੋਕ ਆਪਣੀ ਆਦਤ ਤੋਂ ਮਜਬੂਰ ਹੁੰਦੇ ਆ, ਉਹਨਾਂ ਨੂੰ ਅੱਛਾ, ਕੁਝ ਮੈਨੂੰ ਨਹੀਂ ਲੋਕ ਬੰਦੇ ਉਹਨਾਂ ਦਾ ਜਰਾ ਨਾ ਜਵਾਬ ਦੇ ਦੇਣ। ਹਾਂਜੀ ਮਹਿੰਦਰ ਸੈਣੀ ਸਾਹਿਬ ਹਮ, ਸਲਾਮ ਭੇਜਿਆ, ਵਾਲੇਕੁਮ ਸਲਾਮ ਜੀ। ਤੇ ਇੱਕ ਹੈਗੀ ਹੈ ਗੁਰਚਰਨਜੀਤ ਸਿੰਘ ਸਾਹਿਬ, ਕੀ ਹਾਲ ਹੈ ਜੀ? ਬਿਲਕੁਲ ਰੱਬ ਦੀ ਮਿਹਰ ਹੈ ਜੀ। ਹਾਂਜੀ। ਤੇ ਬਾਕੀ ਹੰਸਾ ਸਿੰਘ ਕਹਿੰਦਾ ਦੋਨੋਂ ਸਾਈਡ ਦੇ ਨਿਊਜ਼ ਚੈਨਲ। ਹਾਂ ਬਿਲਕੁਲ ਜੀ, ਅਸੀਂ ਵੀ ਇਹੀ ਖਿਆਲ ਹੈ ਕਿ ਬਹੁਤ ਹੀ ਅੱਗ ਜਿਹੜੀ ਹੈ ਨਾ, ਇਹ ਨਿਊਜ਼ ਚੈਨਲਾਂ ਨੇ ਨਾ ਲਾਈ ਗਈ ਹੈ। ਤੇ ਰਾਣਾ ਸਾਹਿਬ ਥੋੜਾ ਜਿਹਾ ਉੱਚੀ ਬੋਲ, ਹਾਂ, ਸਿੱਧੇ ਤੁਹਾਨੂੰ ਕਿਹਾ ਬੈਠ ਜਾਓ, ਉੱਠ ਕੇ ਤੁਸੀਂ ਤੇ ਤੋਂ ਉੱਠੇ ਹੋ ਜਾਓ। ਅੰਜਮ ਥੋੜਾ ਜਿਹਾ ਐਂ ਵੀ ਸਿੱਧਾ ਪਿੱਛੇ ਨੂੰ ਹੋ ਜਾ, ਥੋੜਾ ਜਿਹਾ ਬਿਲਕੁਲ ਜੀ। ਥੋੜਾ ਜਿਹਾ ਪਿੱਛੇ ਨੂੰ ਲਾ ਲਓ, ਟੋਟੇ ਥੋੜੀ ਜਿਹੀ ਐਂ ਕਰਕੇ ਰੱਖ ਸਾਹਮਣੇ। ਤੇ ਵਾਲੇਕੁਮ ਰਿੱਕੀ ਸਾਹਿਬ, ਅੱਛਾ ਜੀ। ਸ਼ਰਮਾ ਸ਼ਵਾਨੀ, ਤੁਸੀਂ ਜਿੱਤ ਦੀ ਖੁਸ਼ੀ ਮਨਾ ਰਹੇ ਹੋ ਹੈਂ? ਉਹ ਸਭ ਦੀ ਜਿੱਤ ਹੈ ਜੀ। ਇਹਦੇ 'ਚ ਦੇਖੋ, ਜੰਗ ਜਿਹੜੀ ਹੈ ਨਾ, ਜੰਗ ਖਤਮ ਹੋਣਾ ਹੀ ਸਭ ਦੀ ਜਿੱਤ ਆ ਹੈ। ਅਗਰ ਜੰਗ ਇਹ ਰਹਿੰਦੀ ਤੇ ਜਿਹਨੇ ਜਿੱਤਣਾ ਸੀ ਉਹਨੇ ਵੀ ਹਾਰਨਾ ਸੀ। ਇੱਕ ਦਿਨ ਮੈਂ ਪਹਿਲੇ ਵੀ ਮਿਸਾਲ ਦਿੱਤੀ ਸੀ ਕਿ ਜਿਹੜਾ ਅਸ਼ੋਕਾ ਦੀ ਗ੍ਰੇਟ ਅਸ਼ੋਕ ਜਿਹੜਾ ਵਾ ਨਾ, ਉਸਨੇ ਜਿਹੜੀ ਤਕਰੀਬਨ ਮੇਰੇ ਖਿਆਲ ਸਭ ਤੋਂ ਵੱਡੀ ਜੰਗ ਲੜੀ ਕਲੰਗਾ ਦੀ, ਤੇ ਉਹਦੇ 'ਚ ਕੋਈ 2-3 ਲੱਖ ਬੰਦਾ ਮਾਰਿਆ ਗਿਆ, ਜਿੱਤ ਗਿਆ ਸੀ। ਲੇਕਿਨ ਉਹਨੂੰ ਪਤਾ ਸੀ ਵੀ ਇਹ ਜਿੱਤ ਜਿਹੜੀ ਹੈ ਨਾ, ਤੇ ਇਹਦੀ ਬਹੁਤ ਭਾਰੀ ਮੁੱਲ ਜਿਹੜਾ ਵਾ ਨਾ, ਅਗਰ ਜਿੱਤ ਐਸੀ ਜਿੱਤ ਹੋਵੇ ਜਦੋਂ ਮੁੱਲ ਉਹ ਜਿੱਤ ਤੋਂ ਜ਼ਿਆਦਾ ਵੱਡਾ ਹੋਵੇ, ਉਹ ਵੀ ਕੋਈ ਜਿੱਤ ਨਹੀਂ ਹੁੰਦੀ ਹੈ। ਅੱਛਾ ਜੀ, ਇਹ ਸ਼ਾਂਤ ਵਲੌਗਸ ਕਹਿ ਰਹੇ ਆ। ਵੀਰ ਭਾਈ ਨੇ ਨਾਮ ਨਹੀਂ ਲਿਖਿਆ ਹੋਇਆ, ਬਸ ਸ਼ਾਂਤ ਵਲੌਗਸ ਹੀ ਹੈ। ਯਾਨੀ ਕਿ ਨਾਮ ਤਾਂ ਹੈਗਾ ਵੀ ਬੜਾ ਸ਼ਾਂਤ ਹੈ, ਵੀ ਬੜੇ ਖਮੋਸ਼ ਵਲੌਗ ਤੇ ਅਮਨ ਵਾਲੇ ਵਲੌਗ ਹੈ। वो कहते हैं कि अंजम सरोया यूट्यूब पेज मैंने ही ब्लॉग करवाया इंडिया पे। ठीक है जी, बहुत हवा तवा बोल रहा था अच्छा भाई पंजाब ਤੇ ਕਸ਼ਮੀਰ ਬਾਰੇ। ਚਲੋ ਜੀ, ਤੁਸੀਂ ਬਲਾਕ ਕਰਾਤਾ। ਅਸੀਂ ਤੁਹਾਡੇ ਨਾਲ ਕਹੂੰ ਇਹੀ ਗੱਲ ਕਰਾਂਗੇ ਵੀ ਜਦੋਂ ਐਡੇ ਵੱਡੇ ਮੁਲਕਾਂ ਦੀ ਜੰਗ ਜਿਹੜੀ ਆ ਉਹ ਖਤਮ ਹੋ ਗਈ ਹੈ ਤੇ ਉਹਨਾਂ ਦੇ ਵਿੱਚ ਸੀਜ਼ ਫਾਇਰ ਹੋ ਗਏ, ਤੁਸੀਂ ਵੀ ਸੀਜ਼ ਫਾਇਰ ਕਰੋ ਤੇ ਅੰਜਮ ਸਰੋਇਆ ਦਾ ਚੈਨਲ ਖੁਲਵਾ ਦਿਓ ਜਿੱਦਾਂ ਤੁਸੀਂ ਬਾਤ ਕਰਾਇਆ। ਅੱਛਾ ਜੀ, ਅਲਫਾਜ਼ ਖਾਲਦ ਭਾਈ ਸਰੋਇਆ ਸਾਹਿਬ ਨੂੰ ਤੁਹਾਡੀ ਉਸ ਵਕਤ ਬੜੀ ਅਸੀਂ ਸਰੋਇਆ ਸਾਹਿਬ ਦੇ ਜੀ ਨਾਲ ਖੜੋਤੇ ਆ, ਬਿਲਕੁਲ ਨਾਲ ਖੜੇ ਆ, ਕੰਧੇ ਨਾਲ ਕੰਧਾ। ਅੱਜ ਦੀ ਵੀਡੀਓ ਉਹਨਾਂ ਦੀ ਜਾ ਕੇ ਦੇਖ ਲਓ। ਅਸੀਂ ਅੱਜ ਵੀ ਸਰੋਇਆ ਸਾਹਿਬ ਦੇ ਨਾਲ ਵੀਡੀਓ ਬਣਾਈ ਹੈ। ਅਸੀਂ ਅੱਜ ਉਹ ਬਣਾਇਆ, ਕੀ ਕਹਿੰਦੇ ਉਹਨੂੰ, ਸੇਵੀਆਂ ਭੁਨੀਆਂ ਜੋ, ਤੇ ਬੂਰਾ ਬਣਾਇਆ, ਫਿਰ ਉਹ ਸੇਵੀਆਂ ਪਾ ਕੇ ਖਾਵਾਂਗੇ, ਉਹ ਬਲੌਗ ਉਹ ਬਣਾਉਣਗੇ। ਅੰਜਮ ਸਰੋਇਆ YouTube ਪੇਜ ਮੈਨੇ ਭਾਈਜਾਨ, ਮੈਂ ਤੁਹਾਡਾ ਕਮੈਂਟ ਪੜ੍ਹ ਦਿੱਤਾ ਤੇ ਤੁਸੀਂ ਬਾਰ-ਬਾਰ ਕਰਨ ਦੀ ਲੋੜ ਕੋਈ ਨਹੀਂ ਹੈਗੀ। ਚਲੋ ਜੀ, ਚੰਗਾ ਕੀਤਾ, ਕੋਈ ਗੱਲ ਨਹੀਂ। ਹੁਣ ਅਸੀਂ ਇਹ ਕਹਿੰਦੇ ਆ ਕਿ ਤੁਸੀਂ ਉਹਨਾਂ ਦਾ ਖਲਵਾ ਦਿਓ, ਹੁਣ ਸੁਲ੍ਹਾ ਹੋ ਗਈ। ਅਸੀਂ ਇਹ ਤੁਹਾਨੂੰ ਕਵਾਂਗੇ ਸ਼ਾਂਤ ਬਲੌਗ ਵੀਰ ਜੀ, ਅਸੀਂ ਤੁਹਾਨੂੰ ਕਹਾਂਗੇ ਹੁਣ ਖਲਵਾ ਦਿਓ। ਹੈਲੋ ਬਾਈ ਜੀ, ਹਾਂਜੀ ਰਿੱਕੀ ਜੀ ਵੀਰ ਜੀ, ਹੈਲੋ। ਐਡਾ ਲੰਬਾ ਕਰਨ ਦੀ ਲੋੜ ਕੋਈ ਨਹੀਂ। ਹਾਂਜੀ ਦੱਸੋ, ਤੁਸੀਂ ਹੁਕਮ ਕਰੋ ਜਨਾਬ। ਦੋਨੋਂ ਸਾਈਡ ਦੇ ਨਿਊਜ਼ ਚੈਨਲ, ਹਾਂਜੀ ਇਹ ਪਹਿਲੇ ਵੀ ਅਸੀਂ ਗੱਲ ਕਰ ਚੁੱਕੇ ਹਾਂ ਜੀ। ਇਹ ਕੀ ਨਾ ਹਸਨਾ ਸਿੰਘ ਸਾਹਿਬ, ਅਸੀਂ ਇਹ ਪਹਿਲੇ ਵੀ ਗੱਲ ਕੀਤੀ ਹੈ ਜੀ। ਅੱਛਾ ਵੀਰ, ਫਿਰ ਸ਼ਾਂਤ ਬਲੌਗ ਵੀਰ ਜੀ, ਅਸੀਂ ਤੁਹਾਡਾ ਕਮੈਂਟ ਪੜ੍ਹ ਦਿੱਤਾ, ਬਾਰ-ਬਾਰ ਕਰਨ ਦੀ ਲੋੜ ਦਿਓ ਬਾਈ ਜੀ। ਜੀ ਜੀ ਵੀਰ ਜੀ, ਜੀ ਅਸਲਾਮ ਵਾਲੇਕੁਮ। ਆਲਵੇਜ਼ ਆਪਣੀ ਇੰਟੈਲੀਜੈਂਸ ਤੋਂ ਚੰਗੀ ਐਜੂਕੇਸ਼ਨ ਦਾ ਪ੍ਰੂਫ ਦਿੰਦੇ ਆ ਰਹੇ ਹੋ ਬਲੌਗ। ਬਹੁਤ ਮਿਹਰਬਾਨੀ ਜਨਾਬ ਜੀ, ਬਹੁਤ ਸ਼ੁਕਰੀਆ ਸਰ, ਥੈਂਕ ਯੂ।
ਇੱਕ ਆਪਣੀ ਸੈਂਚਰੀ ਹੋਣੇ ਵਾਲੀ 99 ਪਾਈ ਆਪਣੇ ਨਾਲ ਨਾ ਇਸ ਟਾਈਮ। ਮੇਰੇ ਕੋਲ 47 ਦੇ 47 ਖੜੇ ਆ। ਨਹੀਂ ਜੀ, ਉਹ ਬਹੁਤ ਸ਼ੁਕਰੀਆ ਜਨਾਬ ਜਿੰਨੇ ਵੀਰ ਸਾਡੇ ਨਾਲ ਜੁੜੇ ਹੋਏ ਆ। ਦੇਖੋ ਕੁਝ ਲੋਕ ਇਹ ਵਿੱਚ ਲਿਖ ਰਹੇ ਆ, ਕਮੈਂਟ ਮੇਰੇ ਸਾਹਮਣੇ ਜਿਹੜਾ ਆ ਰਿਹਾ ਮੈਂ ਉਹ ਪੜ੍ਹ ਰਿਹਾ। ਕੋਈ ਗੱਲ ਨਹੀਂ, ਉਹਨਾਂ ਦਾ ਦਿਲ ਦਾ ਗੁਬਾਰ ਨਿਕਲ ਜੂ। ਅਸੀਂ ਇਨਸਾਨੀਅਤ ਦੀ ਗੱਲ ਕਰਦੇ ਹਾਂ। ਅਸੀਂ ਇਹੀ ਗੱਲ ਪਹਿਲੇ ਵੀ ਕੀਤੀ ਆ ਤੇ ਅੱਜ ਵੀ ਸਾਡੀ ਇਹੀ ਗੱਲ ਆ ਵੀ ਯਾਰ ਜੰਗਾਂ ਦੇ ਵਿੱਚ ਨਾ ਕੁਝ ਨਹੀਂ ਲੱਭਦਾ, ਜਿੱਤ ਹਾਰ ਹੁੰਦੀ ਨਹੀਂ। ਕੋਈ ਵੀ ਦੋ ਲੋਕ ਆਪਸ ਦੇ ਵਿੱਚ ਜਦੋਂ ਜੰਗ ਲੜਨਗੇ ਨਾ ਉਹੀ ਕਹਿਣਗੇ ਮੈਂ ਜਿੱਤ ਗਿਆ, ਮੈਂ ਜਿੱਤ ਗਿਆ। ਜੰਗਾਂ ਦੇ ਵਿੱਚ ਵੀਰ ਜੀ ਨੁਕਸਾਨ ਹੁੰਦੇ ਆ, ਕਿਸੇ ਦਾ ਘੱਟ ਹੋ ਜਾਂਦਾ, ਕਿਸੇ ਦਾ ਵੱਧ ਹੋ ਜਾਂਦਾ। ਤੇ ਸਭ ਤੋਂ ਵੱਡਾ ਨੁਕਸਾਨ ਜਿਹੜਾ ਨਾ ਉਹ ਮਾਵਾਂ ਦਾ ਹੁੰਦਾ। ਸਾਡੇ ਅਸੀਂ ਨਾਰੇ ਮਾਰਦੇ ਹਾਂ, ਅਸੀਂ ਸਾਰਾ ਕੁਝ ਕਰਦੇ ਹਾਂ, ਪਰ ਮੈਂ ਆਪਣੀ ਤੁਹਾਨੂੰ ਇੱਕ ਗੱਲ ਕਰਦਾ, ਮੇਰਾ ਭਾਈ ਵੀ ਇੱਕ ਉਹ ਹਾਦਸੇ ਦਾ ਸ਼ਿਕਾਰ ਹੋਇਆ ਸੀ, ਸ਼ਹੀਦ ਹੋਇਆ ਸੀ, ਅਚਾਨਕ ਫਾਇਰਿੰਗ ਹੋ ਗਈ ਸੀ। ਠੀਕ ਹੈ ਗੱਲ, ਅੱਲਾਹ ਪਾਕ ਉਹਨਾਂ ਨੂੰ ਜੰਨਤ ਦੇ ਫਿਰਦੌਸ ਦੇ ਵਿੱਚ ਆਲਾ ਜਗ੍ਹਾ ਦੇਵੇ, ਲੇਕਿਨ ਦਿਲ ਦੇ ਵਿੱਚੋਂ ਅੱਜ ਤੱਕ ਉਹ ਗੱਲ ਖਤਮ ਨਹੀਂ ਹੋ ਸਕੀ। ਉਹ ਅਖਲਾਕ ਕਿੱਦਾਂ ਭਰਾ ਦੇ ਨਾਲ, ਜਿਹੜਾ ਮੇਰੇ ਭਰਾ ਮੋਢੇ ਦੇ ਨਾਲ ਮੋਢਾ ਲਾ ਕੇ ਬਹਿੰਦਾ ਸੀ ਮੇਰੇ ਨਾਲ, ਉਹ ਕੌਣ ਪੂਰਾ ਕਰੂਗਾ। ਅੱਛਾ, ਅਸੀਂ ਇਹ ਗੱਲਾਂ ਜੀ ਪ੍ਰੈਕਟੀਕਲ ਦੇਖੀਆਂ ਨੇ, ਐਵੇਂ ਨਹੀਂ ਕਰਦੇ। ਹੋਰ ਦੋਸਤ ਉਹਨਾਂ ਦਾ ਆ ਰਿਹਾ ਸੀ ਕਿ YouTube ਦੀ ਕਮਾਈ। ਮੈਂ ਜਾਣਦਾ ਨਾ, ਮੈਂ 13 ਸਾਲ ਬੈਂਕ ਦੀ ਨੌਕਰੀ ਕੀਤੀ। ਉਹ ਮੈਂ ਨੌਕਰੀ ਛੱਡ ਦਿੱਤੀ। ਹੁਣ ਮੇਰੇ ਨਾਲ ਵਾਲੇ ਕੋਈ 2.25 ਲੱਖ 2.5 ਲੱਖ ਤੇ ਮੈਂ ਤਾਂ ਬਹੁਤ ਪੱਕਾ ਪੁੱਛਿਆ ਵੀ ਨਹੀਂ ਹੈ ਵੀ ਪੌਣੇ 3 ਤੇ ਵੀ ਹੋ ਸਕਦਾ ਵਾ, ਜੇ ਇੰਨੇ ਤੇ ਹੈ 2.25 ਜਿਹਦੇ ਗੇੜੇ ਉਹਨਾਂ ਦੀ ਵੀ ਜ਼ਿੰਦਗੀ ਗੁਜ਼ਰ ਗਈ ਆ, ਸਾਡੀ ਵੀ ਜਿਹੜੀ ਹੈ ਨਾ ਗੁਜ਼ਰ ਗਈ ਆ। 2 ਸਾਲ ਬਾਅਦ ਰਿਟਾਇਰ ਹੋ ਜਾਣੇ ਆ। ਅਸੀਂ ਜਿਹੜਾ ਵਾ ਨਾ ਅਸੀਂ ਕੋਈ ਨਹੀਂ ਰਿਟਾਇਰ ਹੋਏ ਆ, ਕਰਨਾ ਹੋਣਾ ਹੈ। ਤੇ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ, ਰਿਜ਼ਕ ਅੱਲਾਹ ਤਾਲਾ ਦੀ ਤਰਫ, ਮੌਤ ਤੇ ਰਿਜ਼ਕ ਜਿਹੜੇ ਨਾ ਇਹਦਾ ਇਨਸਾਨ ਨੂੰ ਨਹੀਂ ਕਰਨਾ ਚਾਹੀਦਾ। ਇਹਦੇ ਉੱਤੇ ਕਿਸੇ ਦਾ ਇਖਤਿਆਰ ਕੋਈ ਨਹੀਂ ਹੈਗਾ। 2-3 ਚੀਜ਼ਾਂ ਦੇ ਉੱਤੇ ਯਾਦ ਰੱਖਿਓ, ਸ਼ਕਲ ਦੇ ਉੱਤੇ ਕਿਸੇ ਦਾ ਇਖਤਿਆਰ ਨਹੀਂ। ਇੱਜ਼ਤ ਜ਼ਿਲਤ ਜਿਹੜੀ ਆ ਉਹ ਅੱਲਾਹ ਤਾਲਾ ਦੇ ਹੱਥ 'ਚ ਆ। ਸ਼ਕਲ ਸੂਰਤ ਦੇ ਉੱਤੇ ਕੋਈ ਇਖਤਿਆਰ ਨਹੀਂ ਹੈਗਾ ਕਿ ਬੰਦੇ ਦੀ ਸ਼ਕਲ ਸੂਰਤ ਕਿੱਦਾਂ ਦੀ ਹੋਊਗੀ। ਬੰਦਾ ਔਰਤ ਹੋਊਗੀ ਦੁਨੀਆ ਦੇ ਉੱਤੇ ਬਣ ਕੇ ਆਊਗਾ ਕਿ ਬੰਦਾ, ਕੋਈ ਇਖਤਿਆਰ ਨਹੀਂ ਹੈਗਾ। ਮੌਤ ਦੇ ਉੱਤੇ ਕੋਈ ਇਖਤਿਆਰ ਨਹੀਂ ਹੈਗਾ। ਇੱਜ਼ਤ ਤੇ ਜ਼ਿਲਤ ਦੇ ਬਾਰੇ 'ਚ ਤੁਸੀਂ ਜਿੰਨਾ ਮਰਜ਼ੀ, ਜੇ ਰੱਬ ਨਾ ਚਾਹੇ ਤਾਂ ਤੁਹਾਨੂੰ ਪੂਰੀ ਦੁਨੀਆ ਰਲ ਕੇ ਇੱਜ਼ਤ ਨਹੀਂ ਦੇ ਸਕਦੀ, ਤੇ ਪੂਰੀ ਦੁਨੀਆ ਰਲ ਕੇ ਤੁਹਾਨੂੰ ਜ਼ਲੀਲ ਨਹੀਂ ਕਰ ਸਕਦੀ ਜੇ ਰੱਬ ਨਾ ਚਾਹੇ। ਇਹ ਗੱਲ ਨਹੀਂ ਹੈਗੀ। ਦੂਜਾ, ਲਵ ਬਰਾੜ, ਸ਼ੈਂਟੀ ਬਰਾੜ ਭਾਜੀ, ਅਸੀਂ ਬੜੀ ਉੱਚੀ ਬੋਲ ਰਹੇ ਹਾਂ, ਤੁਹਾਡੇ ਮੋਬਾਈਲ ਦਾ ਰੌਲਾ। ਦੂਸਰੇ ਵੀਰ ਭਰਾ ਵੀ ਤਾਂ ਇਹ ਗੱਲ ਕਰ ਰਹੇ ਹੈਗੇ ਆ, ਤੁਹਾਡੇ ਮੋਬਾਈਲ ਨੂੰ ਕੋਈ ਰੌਲਾ ਹੈਗਾ? ਆਪਣੇ ਮੋਬਾਈਲ ਨੂੰ ਦੀ ਕੋਈ ਸੁਰ ਚਾਓ। ਅੱਛਾ, ਇੱਕ ਭਾਈ ਨੇ ਲਿਖਿਆ ਵੀਰ ਜੀ, ਅੱਛਾ KU77R ਨਹੀਂ ਹੈ। ਅੱਛਾ ਜੀ, ਉਹ ਲਿਖਦੇ ਤੁਹਾਡਾ ਪਾਕਿਸਤਾਨ ਦੀ ਸਟੱਡੀ ਬੁੱਕ ਵਿੱਚ ਇੰਡੀਆ ਨੂੰ ਦੁਸ਼ਮਣ ਮੁਲਕ ਪੜ੍ਹਾਇਆ ਜਾਂਦਾ। ਇੰਡੀਆ ਦੇ ਵਿੱਚ ਇਦਾਂ ਦਾ ਨਹੀਂ ਹੈ ਵੀਰ ਜੀ, ਇਹ ਬਹੁਤ ਵੱਡੀ ਗਲਤਫਹਿਮੀ ਹੈਗੀ ਆ। ਰਾਣਾ ਸਾਹਿਬ ਪੜ੍ਹ ਕੇ ਇੱਥੇ ਤੱਕ ਪਹੁੰਚ ਗਏ, ਕਿਧਰੇ ਇੱਕ ਵਾਰੀ ਵੀ ਇਹ ਲਫ਼ਜ਼ ਨਹੀਂ ਪੜਿਆ ਹੋਣਾ ਵੀ ਇੰਡੀਆ ਸਾਡਾ ਦੁਸ਼ਮਣ ਮੁਲਕ ਹੈ। ਰਾਣਾ ਸਾਹਿਬ ਕਦੇ ਪੜਿਆ? ਸੱਚੀ ਗੱਲ ਕਰੋ। ਪੜੋਸੀ ਮੁਲਕ ਦੀ ਗੱਲ ਹੁੰਦੀ ਆ, ਠੀਕ ਆ। ਦੁਸ਼ਮਣ ਦਾ ਲਫ਼ਜ਼ ਇਸਤੇਮਾਲ ਨਹੀਂ ਹੁੰਦਾ ਹੈਗਾ, ਕਿਧਰੇ ਹੁੰਦਾ ਹੋਵੇ ਉਹਦਾ ਸਾਨੂੰ ਪਤਾ ਕੋਈ ਨਹੀਂ। ਨਾਲੇ ਦੇਖੋ ਜੀ, ਹਰ ਤਰ੍ਹਾਂ ਦੇ ਬੰਦੇ ਜਿਹੜੇ ਆ ਨਾ ਮੌਜੂਦ ਹੁੰਦੇ ਆ। ਕੁਝ ਬੰਦੇ ਇੰਡੀਆ 'ਚ ਵੀ ਐਸੇ ਆ ਜਿਹੜੇ ਕਹਿੰਦੇ ਕਿ ਪਾਕਿਸਤਾਨ ਬਣਿਆ ਗਲਤ ਆ ਜਾਂ ਇਹਨੂੰ ਹੋਣਾ ਹੀ ਨਹੀਂ ਚਾਹੀਦਾ। ਤੇ ਪਾਕਿਸਤਾਨ 'ਚ ਵੀ ਬਥੇਰੇ ਲੋਕੀ ਐਸੇ ਹੈ ਜਿਹੜੇ ਕਹਿੰਦੇ ਲਾਲ ਕਿਲ੍ਹੇ ਤੇ ਸ਼ਾਹੀ ਮਸਜਿਦ ਤੇ ਜਿਹੜਾ ਨਾ ਸਾਡਾ ਪਰਚਮ ਹੋਣਾ ਚਾਹੀਦਾ। ਦੇਖੋ ਜਿੱਥੇ ਜਿੱਥੇ ਕੋਈ ਹੈ ਬਸ ਖੁਸ਼ ਰਵੇ, ਸਾਡੀ ਤਾਂ ਇਹੀ ਹੈ। ਹਾਂਜੀ ਹਾਂਜੀ, ਯਾਦਵਿੰਦਰ ਬਰਾੜ ਸਾਹਿਬ ਕਹਿੰਦੇ ਆ ਕਿ ਬਾਈ ਜੀ, ਪਾਕਿਸਤਾਨ ਆਰਮੀ ਨੇ ਜਿੰਨੇ ਡਰੋਨ ਹਮਲੇ ਕੀਤੇ ਸਾਰੇ ਪੰਜਾਬ ਤੇ ਕੀਤੇ, ਪਾਕਿਸਤਾਨ ਆਰਮੀ ਨੇ ਇੰਡੀਆ। ਉਹ ਵੀਰ ਜੀ ਅਸੀਂ ਇਹ ਗੱਲ ਕਰਾਂਗੇ, ਬਹੁਤ ਸਾਰੀ ਇੰਡੀਆ ਨੇ ਵੀ ਸਾਰੇ ਪੰਜਾਬ ਦੇ ਕੀਤੇ। ਉਹ ਇੰਡੀਆ ਨੇ ਵੀ ਉਹ ਪੰਜਾਬ ਹੀ ਵਿੱਚ ਰਗੜਿਆ ਜਾਣਾ ਸੀਗਾ। ਅਸੀਂ ਤਾਂ ਪਹਿਲਾਂ ਇਹ ਗੱਲ ਕਰਦੇ ਆ ਵੀ ਪੰਜਾਬ ਹੀ ਰਗੜਿਆ, ਹੁਣ ਵੀ ਪੰਜਾਬ ਦੇ ਪੰਜਾਬੀ ਵਲਾਗਰ ਹੀ ਰਗੜੇ ਦੇ ਵਿੱਚ ਆ। ਇਹ ਜਿਹੜੀ ਗੋਲਾਬਾਰੀ ਜਾਰੀ ਆ ਨਾ, ਆ ਜਿਹੜੀ ਬਰਸਾਤ ਤੁਸੀਂ ਕਰ ਰਹੇ ਆ, ਅਸੀਂ ਕਰ ਰਹੇ ਆ, ਇਹ ਵੀ ਪੰਜਾਬ ਤੇ ਹੀ ਹੋ ਰਹੀ ਆ। ਅਸੀਂ ਬਹੁਤ ਸਾਰੀ ਵੀਡੀਓ ਇਹੋ ਜਿਹੀ ਦੇਖੀਆਂ ਵੀ ਉੱਥੋਂ ਦੇ ਤੁਹਾਡੇ ਪੰਜਾਬੀ ਉਹਨਾਂ ਦੀਆਂ ਕਿ ਉਹ ਕਹਿੰਦੇ ਆ ਕਿ ਸਾਡੇ ਲਈ ਤੋਪਾਂ ਕਰਕੇ ਸਾਡੇ ਪੰਜਾਬ ਨੇ ਛੱਡੀਆਂ। ਔਰ ਨੀਲੀ ਛੱਤ ਵਾਲਾ ਬਿਹਤਰ ਜਾਣਦਾ, ਸਾਡੇ ਕੋਲ ਇਸ ਗੱਲ ਦੀ ਸਫਾਈ ਕੋਈ ਮੌਜੂਦ ਨਹੀਂ ਹੈਗੀ ਕਿ ਕੀ ਹੋਈ ਹੈ ਕਿ ਨਹੀਂ ਹੋਈ। ਬੀਬੀਆਂ ਲਾ ਕੇ ਦੇਖ ਸਕਦੇ ਆ ਅੱਜ ਅੰਜਮ ਸਰਾਜ। ਅੱਛਾ ਹਾਂਜੀ ਬਿਲਕੁਲ ਜੀ, ਕਹਿੰਦੇ ਆ ਕਿ ਉਹ ਲਾ ਕੇ ਤੁਸੀਂ ਦੇਖ ਸਕਦੇ ਹੋ। ਰਾਣਾ ਸਾਹਿਬ ਦੇ ਨਾਲ ਕੰਟੈਕਟ ਕਰਨਾ
ਅਸੀਂ ਤੁਸੀਂ ਜਨਾਬ ਜੀ ਮੇਰੇ ਚੈਨਲ ਦੀ ਡਿਸਕ੍ਰਿਪਸ਼ਨ 'ਚ ਜਾਇਓ, ਮੇਰਾ WhatsApp ਨੰਬਰ ਹੈਗਾ, ਮੈਨੂੰ ਉਹ ਕਰੋ, ਮੈਂ ਰਾਣਾ ਸਾਹਿਬ ਨੂੰ ਜਨਾਬ ਫਾਰਵਰਡ ਕਰ ਦਾਂਗਾ, ਤੁਹਾਨੂੰ ਵੀ ਉਹਨਾਂ ਦਾ ਨੰਬਰ ਫਾਰਵਰਡ ਕਰ ਦਾਂਗਾ। ਤੁਹਾਡੇ ਪਾਕਿਸਤਾਨ ਅਸੀਂ ਇਹ ਪਹਿਲਾਂ ਜਵਾਬ ਤੁਹਾਨੂੰ ਦੇ ਚੁੱਕੇ ਹਾਂ ਜੀ। ਇਹ ਜਿਹੜੇ ਲੋਕ ਹਿੰਦੀ ਦੇ ਵਿੱਚ ਕਮੈਂਟ ਕਰਦੇ ਆ ਜਾਂ ਗੁਰਮੁਖੀ ਦੇ ਵਿੱਚ ਕਮੈਂਟ ਕਰਦੇ ਆ, ਉਹ ਕਮੈਂਟ ਜਿਹੜੇ ਆ ਉਹਨਾਂ ਦੀ ਸਾਨੂੰ ਸਮਝ ਨਹੀਂ ਆਉਂਦੀ, ਟਰਾਂਸਲੇਸ਼ਨ ਵੀ ਇੱਥੇ ਅਵੇਲੇਬਲ ਕੋਈ ਨਹੀਂ ਹੁੰਦੀ ਹੈ। ਹਾਂਜੀ KU 77 ਸਟਾਰ ਅਸੀਂ ਤੁਹਾਨੂੰ ਜੀ ਮੈਸੇਜ ਦਾ ਜਵਾਬ ਤੁਹਾਡੇ ਦਾ ਦੇ ਦਿੱਤਾ ਜੀ, ਬੜੀ ਰਿਜ਼ਕ ਦੀਆਂ। ਹਾਂਜੀ ਮਨੀਰ ਗੁੱਜਰ ਵੀਰ ਜੀ ਬਿਲਕੁਲ ਇਦਾਂ ਹੀ ਆ। ਇਹੀ ਗੱਲ ਅੰਜਮ ਸਰੋਇਆ ਸਾਹਿਬ ਨੂੰ ਨਾ ਸ਼ਾਇਦ ਉਹਨਾਂ ਨੂੰ ਇਹ ਗੱਲ ਬਹੁਤ ਬੁਰੀ ਲੱਗੀ ਹੈ ਕਿ ਰਿਜ਼ਕ ਵਾਲੀ ਤੇ ਇੱਕ ਜਿਹੜੀ ਆ ਪੈਸੇ ਲੈਣ ਵਾਲੀ, ਇਸ ਵਾਸਤੇ ਉਹਨਾਂ ਨੇ ਆਪਣੀ ਦੂਸਰੀ ਵੀਡੀਓ ਰਿਐਕਸ਼ਨ ਦੇ ਵਿੱਚ ਪਾਈ ਸੀਗੀ। ਤੇ ਬਾਕੀ ਜੀ ਉਹਦੇ ਜਿੰਨੇ ਲੋਕ ਉਹਨਾਂ ਦੇ ਖਿਲਾਫ ਆ, ਉਹਦੇ ਨਾਲੋਂ ਜ਼ਿਆਦਾ ਲੋਕ ਉਹਨਾਂ ਦੇ ਨਾਲ ਹਲੇ ਵੀ ਖੜੇ ਆ, ਇਹਦੇ 'ਚ ਕੋਈ ਸ਼ੱਕ ਨਹੀਂ। ਬਲੋਚਿਸਤਾਨ ਜਿੰਦਾਬਾਦ ਜੀ, ਬਿਲਕੁਲ ਜੀ, ਬਲੋਚਿਸਤਾਨ ਵੀ ਜਿੰਦਾਬਾਦ, ਪਾਕਿਸਤਾਨ ਵੀ ਜਿੰਦਾਬਾਦ, ਪੰਜਾਬ ਜਿੰਦਾਬਾਦ ਜੀ। ਤੁਹਾਡਾ ਪਾਕਿਸਤਾਨ ਤੋਂ ਵੀਰ ਜੀ ਬਹੁਤ ਵਾਰੀ ਮੈਂ ਤੁਹਾਨੂੰ ਜਵਾਬ, ਅੱਛਾ ਥੱਲੇ ਚੱਲੀਏ ਜੀ, ਬਹੁਤ ਥੱਲੇ ਚੱਲੀਏ। ਰਾਣਾ ਸਾਹਿਬ ਇਹ ਜੀ ਅੱਗੇ ਪਹਿਲਾਂ ਬਹੁਤ ਵਾਰੀ ਇਹਦਾ ਜੀ ਜਵਾਬ ਪਵਨ ਨਿਸ਼ਾਂਤ ਭਾਈ ਜੀ ਇਹ ਬਹੁਤ ਵਾਰੀ ਇਸ ਗੱਲ ਦਾ ਜਵਾਬ ਦਿੱਤਾ ਜੀ। ਗੁੱਡ ਨਾਈਟ ਰਾਣਾ ਬ੍ਰਦਰ, ਲਵ ਬ੍ਰਦਰ, ਛੱਡ ਬ੍ਰਦਰ ਜਨਾਬ, ਤੁਹਾਨੂੰ ਹਲੇ ਵੀ ਆਵਾਜ਼ ਨਹੀਂ ਆਈ? ਨਹੀਂ ਆਵਾਜ਼ ਕੋਈ ਆ need ਹੈ ਵਾ, ਜੀ kitchen, ਉਹਨਾਂ ਨੂੰ ਵੀ ਕਹਿੰਦਾ ਆਵਾਜ਼ ਕੰਮ ਆ ਰਹੀ ਹੈ। ਹੁਣ ਉੱਤੇ ਲਾ ਲਓ, ਮੈਂ ਥੋੜਾ ਜਿਹਾ ਉੱਚੀ ਬੋਲ। ਕਿਹਦੀ ਆਵਾਜ਼ ਘੱਟ ਆ ਰਹੀ ਹੈ, ਮੇਰੀ ਆ ਰਹੀ ਕਿ ਰਾਣਾ ਸਾਹਿਬ ਦੀ? ਇਹ ਵੀ ਦੱਸਿਓ ਜ਼ਰਾ। ਰਾਣਾ ਸਾਹਿਬ ਦੀ ਆਵਾਜ਼ ਘੱਟ ਆਉਂਦੀ ਹੈ ਕਿ ਮੇਰੀ ਆਵਾਜ਼ ਘੱਟ ਆਉਂਦੀ ਹੈ, ਜਰਾ ਦੱਸਿਓ, ਨਹੀਂ ਤਾਂ ਮੈਂ ਫਿਰ ਇਹ ਮੈਕ ਜਿਹੜੇ ਆ ਇਹ ਲਾ ਦਵਾਂ। ਰਾਣਾ ਸਾਹਿਬ ਕੋ ਇਹ ਪਹਿਲੇ ਵੀ ਵੀਰ ਜੀ ਮੁਹੰਮਦ ਅਸੀਂ ਵੀ ਤੁਹਾਡੇ ਦਿਲ ਦੇ ਕਰੀਬ ਆ ਜਨਾਬ। ਹਾਂਜੀ ਹਾਂਜੀ ਕੋਈ ਗੱਲ ਨਹੀਂ। ਦੇਖੋ ਜੀ ਅਸੀਂ ਇਹ ਗੱਲ ਕਰਦੇ ਆ ਕਿ ਹੱਕ ਆ, ਲੇਕਿਨ ਸਾਡਾ ਮੌਕਫ ਇੱਕੋ ਹੀ ਆ। ਅਸੀਂ ਇਸ ਵੀਡੀਓ ਦੇ ਵਿੱਚ ਵੀ 2 3 4 ਵਾਰੀ ਦੱਸੀ ਖੜੇ ਆ ਆ ਜੀ ਬੜੀ ਚੰਗੀ ਗੱਲ ਪਿਆਰ ਮੁਹੱਬਤ ਦੇ ਨਾਲ। ਲਾਹੌਰ ਸ਼ਰਮਾ ਸਾਹਿਬ ਉਹਨਾਂ ਨੇ ਕਿਹਾ ਕਿ ਦੋਨਾਂ ਮੁਲਕਾਂ ਵਿੱਚ ਰੱਬ ਜਿਹੜਾ ਵਾ ਨਾ ਠੰਡ ਪਾਵੇ। ਬਿਲਕੁਲ ਜੀ, ਸਾਡੀ ਵੀ ਇਹੀ ਦੁਆ ਵਾ। ਹਾਂਜੀ ਹਾਂਜੀ ਬਿਲਕੁਲ ਜੀ, ਸਾਡੀ ਵੀ ਦੁਆ ਜੀ, ਸਾਰੇ ਤੁਸੀਂ ਵੀ ਦੁਆ ਕਰੋ ਜੀ। ਅਸੀਂ ਤਾਂ ਕਹਿੰਦੇ ਆ ਸੋਮ ਲਾਲ ਉਹ ਕਹਿ ਰਹੇ ਕਿ ਦੋਨਾਂ ਦੀ ਆਵਾਜ਼, ਮੇਰਾ ਖਿਆਲ ਹੈ ਕਿ ਉਹਨੂੰ ਕੱਢ ਦਿਓ ਫਿਰ ਜਿਹੜਾ ਵਾ ਨਾ ਹੈ ਉਹ ਦੋਨਾਂ ਦੀ ਆਵਾਜ਼ ਕਹਿੰਦੇ ਨਾ ਅੱਛਾ ਘੱਟ ਆ। ਲਓ ਜੀ ਮੈਂ ਜਰਾ ਫਿਰ ਇਹ ਕੱਢ ਦਵਾਂ, ਫਿਰ ਰਾਣਾ ਹੋਰ ਉੱਚੀ ਬੋਲਣਾ ਮੈਂ। ਨਹੀਂ ਨਹੀਂ ਬੋਲਣਾ ਨਹੀਂ ਹਾਂ ਇਹ ਮਾਈਕ ਦੀ ਨਾ ਲੱਗਦਾ ਬੈਟਰੀ ਲੋ ਸੀ, ਹਾਂ। ਇਸ ਵਾਸਤੇ ਉਹ ਵਿੱਕੀ ਭਾਈ ਬਸ ਜੀ ਗੱਲ ਹੋ ਗਈ ਆ। ਬਸ ਜਿਹੜੇ ਨਾ ਕਹਿੰਦੇ ਉਹ ਜਿਹੜੀਆਂ ਗੱਲਾਂ ਤੋਂ ਕਸ਼ੀਦਗੀ। ਇੱਕ ਮਿੰਟ ਜੀ ਪਹਿਲਾਂ ਆਵਾਜ਼ ਪੁੱਛ ਲੈਣਾ। ਹਾਂ। ਅੱਛਾ ਰਾਣਾ ਸਾਹਿਬ ਥੋੜਾ ਜਿਹਾ ਉੱਚੀ ਬੋਲੋ ਹੈ। ਤੇ ਹਾਂਜੀ ਹੁਣ ਦੱਸੋ ਜੀ ਆਵਾਜ਼ ਆ ਰਹੀ ਕਿ ਨਹੀਂ ਆ ਰਹੀ? ਹਾਂਜੀ ਅਵੈਸ ਸਿਆਲ ਸਾਹਿਬ ਜੀ ਥੈਂਕ ਯੂ ਜਨਾਬ, ਸ਼ੁਕਰੀਆ। ਹਾਂ ਸਹੀ ਆ ਰਹੀ ਹੈ ਜੀ ਆਵਾਜ਼ ਸਰ। ਹੈ ਹਾਂ ਇਹ ਕਿਹਨੇ ਲਿਖਿਆ ਜੀ? ਇਹ ਸਹੀ ਆ ਰਹੀ ਆਵਾਜ਼ ਸਰ। ਮੁਹੰਮਦ SK ਸਾਹਿਬ ਆ ਜਿਹੜੇ, ਆਵਾਜ਼ ਨਹੀਂ ਆ ਰਹੀ। ਹੁਣ ਕੋਈ ਜੱਗਾ ਸਿੰਘ ਰਾਣਾ ਸਾਹਿਬ ਤੁਸੀਂ ਉੱਤੇ ਫਿਰੀ ਜਾਂਦੇ ਕਮੈਂਟ ਪਤਾ ਹਾਂ ਨਹੀਂ ਦੇਖਿਆ ਤੇ ਹਾਂ ਇੱਧਰ ਕੀ ਅੱਛਾ ਮੈਂ ਕਿਹਾ ਕਿਤੇ ਉੱਤੇ ਤਾਂ ਨਹੀਂ 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 ਰਾਣਾ ਸਾਹਿਬ ਦਾ WhatsApp ਨੰਬਰ ਜੀ? ਹਾਂਜੀ ਜ਼ਰੂਰ 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 ਜੀ। ਆਈ ਹੈ ਨਹੀਂ ਹੈ ਭਾਈ। ਲਖਵਿੰਦਰ ਗਿੱਲ ਸਾਹਿਬ ਓਕੇ ਓਕੇ। ਅਬਦੁਲ ਮਤੀਨ ਹਾਂਜੀ ਹੁਣ ਆਵਾਜ਼ ਦਾ ਦੱਸੋ ਜੀ, ਪਹਿਲਾਂ ਆਵਾਜ਼ ਦਾ ਦੱਸੋ। ਹੁਣ ਆ ਰਿਹਾ ਮੁਹੰਮਦ ਅਸ਼ਰਫ ਕਹਿੰਦੇ ਠੀਕ ਆ ਆਵਾਜ਼ ਜਿਹੜੀ ਹੈ ਨਾ ਤੇ ਆ ਰਹੀ ਹੈ ਆਵਾਜ਼। ਇਹ ਨਹੀਂ ਇਸ ਤਰ੍ਹਾਂ ਹੁਣ ਮੇਰਾ ਖਿਆਲ ਹੈ ਕਿ ਉਹ ਕੱਢ ਦਿੱਤਾ ਵਾ ਨਾ ਉਹ ਮੈਂ ਕਿ ਅੱਗੇ ਉਹ ਮੇਰਾ ਖਿਆਲ ਹੈ ਮੈਕ ਦੀ ਬੈਟਰੀ ਲੋ ਸੀਗੀ ਇਸ ਵਾਸਤੇ। ਅੱਛਾ ਵੀਰ ਭਰਾਓ ਮੈਂ ਇੱਕ ਗੱਲ ਕਰਦਾ ਤੁਹਾਡੇ ਨਾਲ। ਆ ਦੇਖੋ ਨਾ ਹੁਣ ਵੀਰ ਜੀ ਬਹੁਤ ਸਾਰੇ ਦੋਸਤ ਵੀਰਾਂ ਦੇ ਉਹ ਥੋੜਾ ਜਿਹਾ ਉਹ ਗੁਬਾਰ ਨਿਕਲ ਗਿਆ ਨਾ, ਹੁਣ ਸੋਹਣੇ ਸੋਹਣੇ ਮੈਸੇਜ ਕਰਨ ਲੱਗ ਗਏ ਹੈ। ਅੰਜਮ ਕਹਿ ਸਕਦਾ ਸੀ ਅਮਨ ਹੋਣਾ ਚਾਹੀਦਾ। ਹਾਂਜੀ ਬਿਲਕੁਲ ਅਮਨ ਜਿਹੜਾ ਵਾ ਨਾ ਹਾਂਜੀ ਕਹਿ ਸਕਦਾ ਸੀ। ਇਹਦੇ ਜੇ ਦੇਖੋ ਜੀ ਇਹ ਗੱਲ ਨਹੀਂ ਅਸੀਂ ਕਰ ਸਕਦੇ, ਕਹਿ ਸਕਦਾ ਸੀ। ਲੇਕਿਨ ਉਹ ਮੈਂ ਤੁਹਾਨੂੰ ਇੱਕ ਸਿਚੁਏਸ਼ਨ ਦੀ ਗੱਲ ਕਰਾਂ। ਮੈਂ ਉਹ ਗੱਲ ਉਹਨੇ ਯਾਰ ਹੋਰ ਮੈਂ ਕੀਤੀ ਆ। ਉਹਨੇ ਉਹ ਜਿੱਦਾਂ ਕੀਤੀ ਆ ਨਾ ਉਦਾਂ ਲੋਕ ਸਮਝ ਨਹੀਂ ਸਕੇ। ਨਹੀਂ ਮੇਰਾ ਖਿਆਲ ਹੈ ਕਿ ਇਹਦੇ ਤੇ ਨਾ ਜਿਹੜਾ ਸਾਨੂੰ ਕਮੈਂਟ ਕਰਨਾ ਨਹੀਂ ਹਾਂ ਚਾਹੀਦਾ। ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਪਹਿਲੇ ਆਪਣੀ ਕਲੈਰੀਫਿਕੇਸ਼ਨ ਜਿਹੜਾ ਵਾ ਨਾ ਦੇ ਚੁੱਕੇ ਆ। ਤੇ ਹਾਂਜੀ ਉਹਨਾਂ ਨੇ ਆਪਣੀ ਵੀਡੀਓ ਦੇ ਵਿੱਚ ਸਾਰਾ ਕੁਝ ਦੱਸਿਆ ਵੀਰ ਜੀ, ਤੁਸੀਂ ਉਹ ਵੀਡੀਓ ਜਾ ਕੇ। ਤੇ ਬਾਕੀ ਸਾਡੇ ਨਾਲ ਕੋਈ ਜਿਹੜਾ ਅਗਰ ਕੋਈ ਸ਼ਿਕਵਾ ਸ਼ਿਕਾਇਤ ਹੈ ਤੇ ਭਾਈ ਅਸੀਂ ਹਾਜ਼ਰ ਹਾਂ ਤੇ ਜਿਹੜਾ ਵਾ ਨਾ ਜਵਾਬ ਦੇਣ ਲਈ ਜਿਹੜਾ ਨਾ
ਉਹ ਦੇਖੋ ਨਾ ਜੀ, ਉਹ ਇੱਕ ਵੀਰ ਭਰਾ ਕਹਿ ਰਹੇ ਆ ਪਿੰਡਾਂ ਵਾਲੇ, ਅਸਲ 'ਚ ਕਈ ਲੋਕਾਂ ਦੇ ਮੋਬਾਈਲਾਂ ਦੀ ਆਵਾਜ਼ ਵੀ ਰਾਣਾ ਸਾਹਿਬ ਘੱਟ ਹੁੰਦੀ ਆ। ਆਹੋ ਜਿਸ ਤਰ੍ਹਾਂ ਉਹ ਕਹਿੰਦੇ ਪਹਿਲੇ ਵੀ ਆ ਰਹੇ ਸੀ, ਹੁਣ ਵੀ ਆ ਰਹੀ ਆ। ਚਲੋ ਜੀ, ਅਸੀਂ ਬਾਰ ਕੱਢ ਦਿੱਤਾ। ਇਹ ਮਨੀਰ ਗੁੱਜਰ ਸਾਹਿਬ ਇਹ ਵੀ ਬੜੇ ਪੁਰਾਣੇ ਸਾਡੇ ਸੱਜਣ ਆ ਜੀ। ਹਾਂ ਅੱਛਾ ਜੀ, ਸਤਵਿੰਦਰ ਸਿੰਘ ਹਾਂ। ਰਾਣਾ ਭਾਜੀ, ਅਸੀਂ ਅੰਜਮ ਨੂੰ ਅੱਜ ਵੀ ਬਹੁਤ ਪਿਆਰ ਕਰਦੇ ਆ ਤੇ ਉਸ ਦਿਨ ਅੰਜਮ ਭਾਜੀ ਖੁਸ਼ ਜ਼ਿਆਦਾ ਹੀ ਬੋਲ ਗਏ। ਚਲੋ ਜੀ, ਬਹਰਾਲ ਉਹਨਾਂ ਨੇ ਆਪਣੀ ਦੂਸਰੀ ਵੀਡੀਓ ਪਾਈ ਆ ਵੀਰ ਜੀ। ਮਨੀਰ ਗੁੱਜਰ ਸਾਹਿਬ ਅਸੀਂ ਨਾਲ ਵੀ, ਹਾਂਜੀ ਬਿਲਕੁਲ ਇਦਾਂ ਹੀ ਆ ਜੀ ਮਨੀਰ ਭਾਈ, ਪਹਿਲੇ ਵੀ ਤੁਸੀਂ ਇਹੀ ਗੱਲ ਕੀਤੀ, ਅਸੀਂ ਹੁਣ ਪਹਿਲਾਂ ਵੀ। ਤੇ ਰਾਣਾ ਜੀ ਕਿੰਨੇ ਲੋਕ ਜੁੜੇ ਹੋਏ ਆਪਣੇ ਨਾਲ ਇਸ ਟਾਈਮ ਜੀ 88 ਮੇਰੇ ਕੋਲ ਜਿਹੜਾ ਵਾ ਨਾ ਜੀ, ਜਿੰਨੇ ਵੀ ਸਾਡੇ ਨਾਲ ਵੀਰ ਭਰਾ 88 ਜਿੰਨੇ ਜੁੜੇ ਹੋਏ ਆ, ਅਸੀਂ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਆ ਜਿਨ੍ਹਾਂ ਨੇ ਇਸ ਵੇਲੇ ਟਾਈਮ ਕੱਢਿਆ। ਵੀਡੀਓ ਨੂੰ ਥੋੜਾ ਅੱਗੇ ਸ਼ੇਅਰ ਕਰੋ, ਦੋਸਤਾਂ ਤੱਕ ਪਹੁੰਚਾਓ ਕਿ ਆਪਾਂ ਮਜ਼ੀਦ ਹੋਰ ਬੰਦਿਆਂ ਦੇ ਨਾਲ ਵੀ, ਵੀਰਾਂ ਭਰਾਵਾਂ ਦੇ ਨਾਲ ਰਾਬਤੇ ਦੇ ਵਿੱਚ ਹੋ ਸਕੇ। ਇੱਕੋ ਹੀ ਕੋਸ਼ਿਸ਼ ਕਰਿਓ ਕਿ ਜਿਹੜਾ ਸਵਾਲ ਕਰੋ ਜਾਂ ਸਾਡੇ ਨਾਲ ਜਿਹੜੀ ਗੱਲ ਕਰੋ, ਵੀ ਤੁਸੀਂ ਤਨਕੀਦ ਵੀ ਕਰ ਸਕਦੇ ਆ ਸਾਡੇ ਤੇ। ਅਸੀਂ ਕਿਹੜਾ ਇੱਥੇ ਵੀ ਦੁਨੀਆ ਦੇ ਕੋਈ ਐਸੇ ਇਨਸਾਨ ਆ ਜਿਨ੍ਹਾਂ ਦੇ ਕੋਲੋਂ ਗਲਤੀ ਨਹੀਂ ਹੋ ਸਕਦੀ, ਸਾਡੇ ਕੋਲੋਂ ਵੀ ਗਲਤੀਆਂ ਹੁੰਦੀਆਂ। ਜਿਹੜੇ ਰੋਮ ਰਾਈਟ ਸਾਹਿਬ ਆ, ਉਹ ਨਾ ਬਸ ਇੱਕੋ ਹੀ ਯਾਨੀ ਕਿ ਕਾਪੀ ਪੇਸਟ ਹੀ ਕਰ ਰਹੇ ਆ। ਤੇ ਇਹ ਵੀ ਕੋਈ ਨਾ ਐਡੀ ਕੋਈ ਬਹੁਤ ਅੱਛੀ ਗੱਲ ਨਹੀਂ ਹੈ, ਕਿਉਂਕਿ ਅਗਰ ਕੋਈ ਕਿਸੇ ਚੀਜ਼ ਦਾ ਸਵਾਲ ਦਾ ਹੈ ਨਾ, ਤੇ ਉਹਦਾ ਜਵਾਬ ਹੈ ਕਿ ਅਗਰ ਤੁਸੀਂ ਇੱਕੋ ਹੀ ਗੱਲ ਨੂੰ ਬਾਰ-ਬਾਰ ਕਰੀ ਜਾਓਗੇ ਤੇ ਫਿਰ ਉਹਦਾ ਨਾ, ਫਿਰ ਸਾਡੇ ਲਈ ਵੀ ਜਿਹੜਾ ਨਾ ਮੁਸ਼ਕਿਲ ਹੈ ਕਿ ਅਸੀਂ ਉਸ ਗੱਲ ਦਾ ਬਾਰ-ਬਾਰ ਨੇ ਇੱਕੋ ਗੱਲ ਦਾ ਜਵਾਬ ਜਿਹੜਾ ਬਣ ਦੇਈਏ। ਤੇ ਬਾਕੀ ਜੀ ਅੰਜਮ ਦਾ ਚੈਨਲ ਮੌਜੂਦ ਆ ਤੇ ਉਹ ਹਾਂ ਕਾਲੋਂ ਸਾਹਿਬ, ਹੈਲੋ ਭਾਈ ਜਾਨ, ਫਜ਼ਲਾਬਾਦ ਜੀ, ਨਾਨਕ ਕੋਰੀਡੋਰ। ਹਾਂਜੀ, ਇਹ ਸਾਨੂੰ ਇਸ ਗੱਲ ਤੇ ਮਜਬੂਰ ਨਾ ਕਰਿਓ ਵੀ ਅਸੀਂ ਜਿਹੜੇ ਤੁਹਾਡੇ ਕਮੈਂਟ ਆ ਵੀ ਫਿਰ ਕੋਈ ਬਲਾਕ ਅਸੀਂ ਕਰਨਾ ਨਹੀਂ ਚਾਹੁੰਦੇ ਕਿਸੇ ਸੂਰਤ ਦੇ ਵਿੱਚ ਵੀ। ਫਿਰ ਵੀ ਵੀਰ ਜੀ ਖਿਆਲ ਰੱਖੋ ਵੀ ਇੰਝ ਬਾਰ-ਬਾਰ ਜਿਹੜਾ ਨਾ ਉਹ ਕਰਨਾ ਚੰਗੀ ਗੱਲ ਨਹੀਂ ਹੈਗੀ। ਕੋਈ ਸਵਾਲ ਆ ਤੇ ਤੁਸੀਂ ਇਹ ਕਰ ਸਕਦੇ ਆ, ਇੱਕ ਦੂਜੇ ਦੇ ਮੁਲਕ ਦੇ ਖਿਲਾਫ ਨਾ ਬੋਲੋ। ਹਾਂਜੀ ਬਿਲਕੁਲ, ਅਸੀਂ ਤਾਂ ਜੀ ਇਹ ਕਰਦੇ ਜਿਹੜਾ ਆਪਣੇ ਮੁਲਕ ਦਾ ਨਹੀਂ ਉਹ ਕਿਧਰੇ ਦਾ ਨਹੀਂ। ਇਹੀ ਗੱਲ ਤਾਂ ਅੰਜਮ ਨੇ ਕੀਤੀ ਆ, ਫਿਰ ਇਸ ਗੱਲ ਤੇ ਗੁੱਸਾ ਕਿਹੜੀ ਗੱਲ ਦਾ ਸੀ? ਅਸੀਂ ਤਾਂ ਇਹ ਕਹਿੰਦੇ ਆ ਕਿ ਇਹੀ ਗੱਲ ਆ। ਅੰਜਮ ਚੈਨਲ ਕਦੋਂ ਬਣਾਇਆ? ਅੰਜਮ ਚੈਨਲ ਬਣਾਉਗਾ ਇੱਕ ਜੀ ਆਪਣੇ ਹੈਗੇ ਆ ਨਿਮਾਨ ਫੋਕਲ ਸਾਹਿਬ ਜਿਹੜੇ ਆ, ਕਹਿੰਦੇ ਜੀ ਜੇ ਅਗਰ ਅਸੀਂ ਨਫ਼ਰਤ ਕਰਦੇ ਤਾਂ ਬੜੀ ਮਿਹਰਬਾਨੀ ਜੀ, ਬਹੁਤ 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 ਸ਼ੁਕਰੀਆ ਜੀ। ਇਹ ਗੱਲ ਹੈ ਜੀ, ਸਵਾਦ ਹੈ ਬੜਾ ਜਨਾਬ ਮਜ਼ਾ। ਇਹ ਦੇਖੋ ਜੀ ਸਾਹਿਬ, ਹਾਂ ਦੇਖੋ ਜੀ, ਇਸ ਤਰ੍ਹਾਂ ਅਸੀਂ ਬੈਠਾਂਗੇ ਤੇ ਜਿਹੜਾ ਵਾ ਨਾ ਗੱਲ ਜਿਹੜੀ ਹੈ ਕਿਸੇ ਸਿੱਧੇ ਪਾਸੇ ਲੱਗੇਗੀ। ਤੇ ਰੋਮਰਾਈਡ ਸਾਹਿਬ ਜਵਾਬ ਤਾਂ ਹੁਣ ਤੁਹਾਡੀ ਇੱਕੋ ਹੀ ਗੱਲ ਸੀ, ਉਹਦਾ ਜਿਹੜਾ ਵਾ ਨਾ ਬਾਰ-ਬਾਰ ਬਹੁਤ ਦਫਾ ਤੁਸੀਂ ਜਿਹੜਾ ਵਾ ਨਾ ਤੁਹਾਡੇ ਤੇ ਅੰਜਮ ਦੇ ਪੁਰਖੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਮੰਨਦੇ ਸੀ ਜਾਂ ਅੱਲਾ ਨੂੰ ਮੰਨਦੇ। ਯਾਰ ਦੇਖੋ ਜਿਹੜਾ ਵਾ ਨਾ ਮਜ਼ਹਬ ਵਾਲੇ ਮਸਲੇ ਤੇ ਨਾ ਮਜ਼ਹਬ ਤੇ ਕੋਈ ਕਮੈਂਟ ਨਹੀਂ, ਕੋਈ ਕਮੈਂਟ ਨਹੀਂ ਹੈ। ਹਰ ਮਜ਼ਹਬ ਜਿਹੜਾ ਨਾ ਹਰ ਬੰਦੇ ਦਾ ਜ਼ਾਤੀ ਮਸਲਾ ਵਾ। ਅਗਰ ਕੋਈ ਹਿੰਦੂ ਭਾਈ ਆ ਤੇ ਉਹਦਾ ਆਪਣਾ ਮਜ਼ਹਬ ਆ, ਅਗਰ ਕੋਈ ਮੁਸਲਿਮ ਭਾਈ ਆ ਤੇ ਉਹਦਾ ਆਪਣਾ ਮਜ਼ਹਬ ਆ। ਸਲਾਮ ਵਾਲੇ ਹੈਗੇ ਆ ਜੀ ਇੰਦਰ ਵੀਰ ਜੀ। ਦੇਖੋ ਸੋਚ ਜਿਹੜੇ ਬੰਦੇ ਦੀ ਚੰਗੀ ਹੋਵੇ ਨਾ ਉਹਦੀ ਗੱਲਬਾਤ ਬਹੁਤ ਚੰਗੀ ਲੱਗਦੀ ਹੈ, ਸਾਰੇ ਵੀਰਾਂ ਦੀ ਚੰਗੀ ਲੱਗਦੀ ਹੈ, ਲੇਕਿਨ ਇਹ ਜੀ ਸੋਚ ਨੂੰ ਸਲਾਮ ਆ ਜੀ। ਸਾਡਾ ਸ਼ੁਕਰ ਹੈ ਮੇਰੇ ਮਾਲਕ ਦਾ, ਸਾਡੇ ਦੋਵਾਂ ਪੰਜਾਬੀਆਂ ਦੀ ਕਿਰਪਾ ਕਰ ਦਿੱਤੀ। ਉਹ ਵੀ ਸਾਡੇ ਪੰਜਾਬ ਤੇ ਲੈਂਦਾ ਗੋਲੀਆਂ ਉਹਨਾਂ, ਠੀਕ ਹੈ ਨਾ ਜੀ, ਪੰਜਾਬੀਆਂ ਦੀਆਂ। ਬਿਲਕੁਲ ਜੀ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਜੀ, ਤੁਸੀਂ ਬਹੁਤ ਸੋਹਣੀ ਗੱਲ ਕੀਤੀ ਜੀ। ਮੈਂ ਸ਼ੁਕਰੀਆ ਅਦਾ ਕਰਦਾ ਰਜਵੀਰ ਸਿੰਘ ਬਰਾੜ ਸਾਹਿਬ ਦਾ। ਹਾਂਜੀ, ਸਾਡੇ ਵੀਰ ਜੀ ਰਾਜਵੀਰ, ਵੈਲਕਮ ਜੀ, ਖੁਸ਼ਾਮਦੀਦ। ਹਬੀਬ ਸਾਹਿਬ ਦਾ ਵੀ ਆ ਰਿਹਾ ਵਾ, ਕਹਿੰਦੇ ਕਿ ਨਾ ਆਵਾਜ਼ ਜਿਹੜੀ ਹੈ ਨਾ ਉਹ ਹਬੀਬ ਸਾਹਿਬ ਦੇ ਵੀ ਮੋਬਾਈਲ ਦੀ ਆਵਾਜ਼ ਘੱਟ ਹੈ। ਅੱਛਾ ਜੀ, ਰਾਜਵੀਰ ਭਾਜੀ ਆਵਾਜ਼ ਸਾਡੀ ਆ ਰਹੀ ਕੋਈ ਨਹੀਂ? ਰਾਣਾ ਤੁਸੀਂ ਬੋਲਦੇ ਹੀ ਰਹਿਣਾ ਸਾਹਿਬ, ਥੱਲੇ ਥੱਲੇ ਉਹ ਬਸ ਬਹੁਤ ਮੈਂ ਸਬਜ਼ ਮੰਡੀ ਦਾ ਕੰਮ ਨਹੀਂ ਕਰਦਾ ਰਿਹਾ ਹੈ। ਆ ਤੇ ਫਿਰ ਉਹ ਨਹੀਂ ਬਾਜ ਦਫਾ ਸਬਜ਼ ਮੰਡੀ ਵਾਲਾ ਬਣਨਾ ਪੈਂਦਾ ਹੈ, ਖਲੋ ਕੇ ਉੱਤੇ ਆਵਾਜ਼ਾਂ ਲਾਣੀਆਂ ਪੈਂਦੀਆਂ। ਹੁਣ ਮੈਂ ਵੀ ਤਾਂ ਲਾ ਰਿਹਾ। ਅੱਛਾ ਜੀ, ਉਹਨਾਂ ਦਾ ਕਮੈਂਟ ਪੜਨ ਦਿਓ ਜੀ। ਰਾਜਵੀਰ ਸਿੰਘ ਬਰਾੜ ਭਾਈ ਜੀ, ਮੇਰੇ ਪਿਆਰੇ ਵੱਡੇ ਰਾਣਾ ਸਾਹਿਬ, ਅਸਲਾਮ ਵਾਲੇਕੁਮ ਜੀ। ਵੱਡੇ ਰਾਣਾ ਸਾਹਿਬ ਪੈਰੀ ਹੱਥ ਲਗਾ ਕੇ ਜਨਾਬ। ਲਓ ਜੀ, ਮੈਂ ਤੁਹਾਡੇ ਵੱਲੋਂ ਜਨਾਬ ਜੀ ਰਾਣਾ ਸਾਹਿਬ ਤੇ ਪੈਰੀ ਹੱਥ ਲਾ ਦਿੱਤਾ ਜੀ। ਰਾਜਵੀਰ ਵੀਰ ਜੀ ਕੀ ਹਾਲ ਚਾਲ ਹੈ? ਅਰਜਨ ਸਾਹਿਬ ਰਾਣਾ ਜੀ, ਲਓ ਜੀ ਫਿਰ ਹੋਈ ਇਹ ਸਵਾਲ ਜੀ। ਫਿਰ ਹੁਣ ਦੱਸੋ, ਚੰਗਾ ਨਹੀਂ ਲੱਗਦਾ ਜੀ। ਅਰਜਨ ਵੀਰ ਜੀ ਪਹਿਲਾਂ ਵੀ ਕਈ ਵਾਰੀ ਜਵਾਬ ਦਿੱਤਾ।
ਜੀ ਸੋਮ ਲਾਲ ਸੋਮਾ ਸਾਹਿਬ ਜੀ, ਹਾਂ ਜੀ, ਮੇਰੇ ਅੱਲਾ ਤੁਹਾਨੂੰ ਵੀ ਖੁਸ਼ ਰੱਖੇ ਜੀ। ਹਾਂ, ਅੱਛਾ ਰਿੱਕੀ ਭਾਈ, ਤੁਸੀਂ ਇਹ ਗੱਲ ਕੀਤੀ ਹੈ ਜਿਹੜੀ ਪਿੰਡ ਵਾਲੇ ਨਹੀਂ ਜੀ, ਤੁਹਾਡਾ ਕਹਿੰਦੇ ਸਾਡੇ ਤੁਹਾਡਾ ਵੀ ਕਮੈਂਟ ਆਇਆ ਭਾਈ, ਠੀਕ ਹੈ, ਬਿਸਮਿਲ੍ਲਾ। ਅੱਛਾ ਜੀ, ਇੱਕ ਮੈਂ ਜਵਾਬ ਦੇ ਦਵਾਂ। ਰਾਣਾ ਜੀ ਤੁਸੀਂ ਵੱਡੇ ਹੋ, ਹੈ ਤੁਹਾਨੂੰ ਜਵਾਬ ਦੇਣਾ ਚਾਹੀਦਾ ਸੀ ਰਿਪਨ ਦਾ ਜੀ ਜਵਾਬ ਬਿਲਕੁਲ ਅਸੀਂ ਦੇਣਾ ਹੈ ਜੀ। ਅਸੀਂ ਅੱਜ ਦਿਨੇ ਸਾਨੂੰ ਵੇਲਾ ਨਹੀਂ ਲੱਭਿਆ ਤੇ ਬਹੁਤ ਮਾੜਾ ਕੀਤਾ ਜੀ। ਅਸੀਂ ਉਹਦੇ ਤੇ ਗੱਲਬਾਤ ਕਰਾਂਗੇ ਜੀ, ਫਿਰ ਉਹ ਵੀਡੀਓ ਦੇ ਵਿੱਚ ਹੀ ਕਰਾਂਗੇ। ਜਿੰਨਾ ਪਿਆਰ ਰਾਣਾ ਸਾਹਿਬ ਨੂੰ ਕਰਦੇ ਨੇ ਉਹਨਾਂ ਵੀਰ ਜੀ, ਇਹ ਮੁਹੱਬਤਾਂ ਵੀਰ ਦੀ ਇਹਦੇ ਵਿੱਚ ਘਾਟਾ ਵਾਧਾ ਨਹੀਂ ਹੁੰਦਾ ਹੈਗਾ। ਇਹ ਅਸੀਂ ਬਹਰਾਲ ਨਹੀਂ, ਇਹ ਬਾਕੀ ਤੁਹਾਡੀ ਇਹ ਮੁਹੱਬਤ ਆ ਜਿਹੜਾ ਰਾਣਾ ਸਾਹਿਬ ਨੂੰ ਤੁਸੀਂ ਇੰਨਾ ਪਿਆਰ ਕਰਦੇ ਆ ਜੀ। ਕਿਸੇ ਨੂੰ ਘੱਟ ਗਿਆ ਵੱਧ ਵਾਲੀ ਗੱਲ, ਉਹ ਹਰ ਬੰਦੇ ਦਾ ਆਪਣਾ ਮਾਮਲਾ। ਹੈਲੋ ਬਾਈ ਜੀ, ਮੈਂ ਪ੍ਰਦੀਪ ਸਿੰਘ ਉਹਨਾਂ ਨੇ ਕਿਹਾ ਐਕਟਰ ਤੇ ਅਦਾਕਾਰ ਨੂੰ ਹਮੇਸ਼ਾ ਅਮਨ ਦੀ ਗੱਲ ਕਰਨੀ ਚਾਹੀਦੀ ਹੈ। ਹਾਂ, ਇਹਦੇ ਸ਼ੱਕ ਨਹੀਂ। ਹਾਂ, ਤੇ ਇਹ ਜਨਾਬ ਨਾ ਬਿਲਕੁਲ ਜੀ, ਮੈਂ ਕਹਿੰਦਾ ਹਰ ਬੰਦੇ ਨੂੰ ਜੀ ਅਮਨ ਦੀ ਗੱਲ ਕਰਨੀ ਚਾਹੀਦੀ ਆ, ਕਿਉਂਕਿ ਦੇਖੋ ਅਮਨ ਵਰਗੀ ਕੋਈ ਚੀਜ਼ ਨਹੀਂ ਹੈ ਜਿਹੜਾ ਵਾ ਨਾ। ਨਹੀਂ ਕੀ ਨਾਮ ਆ ਜੀ, ਰੂਮ ਰਾਈਡ ਮੇਰਾ ਖਿਆਲ ਆ ਹੈ ਉਹ। ਅਸੀਂ ਇਹ ਨਹੀਂ ਕਿਹਾ ਵੀ ਤੁਸੀਂ ਬੁਰਾਈ ਕੀਤੀ, ਰਾਹੁਲ ਅਸੀਂ ਸ਼ਰਮਾ ਕਿਹਾ ਨੇ ਪੁੱਛਿਆ ਜੀ ਪਿੰਡ ਭੂੰਦੜੀ ਜੀ, ਸਾਡਾ ਲੁਧਿਆਣੇ ਦਾ ਪਿੰਡ ਜਿਹੜਾ ਵਾ ਨਾ। ਰਾਣਾ ਸਾਹਿਬ ਨੂੰ ਤਾਂ ਆਪਣਾ ਕਮੈਂਟ ਨਜ਼ਰ ਆ ਜਾਏ ਨਾ ਜੀ, ਮਿੰਟ ਮਾਰ ਕੇ ਉਹਦਾ ਜਵਾਬ ਭਾਵੇਂ ਮੈਂ ਦੇ ਵੀ ਰਿਹਾ ਹਾਂ, ਵਿੱਚੋਂ ਪੈ ਕੇ ਲੱਖ ਫੱਟ ਦੇ ਦੇਣਾ। ਇਹ ਜੀ ਰਾਣਾ ਸਾਹਿਬ ਨੇ ਇਹ ਗੱਲ ਕੀਤੀ ਹੈ ਕਿ ਅਸੀਂ ਮਜ਼ਹਬ ਤੇ ਕਿਸੇ ਦੇ ਤੇ ਵੀ ਕੋਈ ਗੱਲ ਨਹੀਂ ਕਰਨੀ ਹੈਗੀ। ਅਸੀਂ ਇਹ ਨਹੀਂ ਕਿਹਾ ਵੀ ਤੁਸੀਂ ਕੋਈ ਗਲਤ ਗੱਲ ਕੀਤੀ। ਰਾਣਾ ਸਾਹਿਬ ਆਈ ਐਮ ਦੁਬਈ, ਆਈ ਨੀਡ ਯੂਰ ਵਟਸਐਪ। ਹਾਂਜੀ, ਤੁਸੀਂ ਉਹ ਮੇਰੇ ਚੈਨਲ ਦੀ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਮੈਨੂੰ ਮੈਸੇਜ ਕਰਿਓ, ਮੈਂ ਰਾਣਾ ਸਾਹਿਬ ਦਾ ਨੰਬਰ ਤੁਹਾਨੂੰ ਦੇ। ਵੀਰ ਜੀ ਮੈਂ ਤੁਹਾਡੇ ਉਹਦਾ ਜਵਾਬ ਦੇਤਾ ਕਿ ਅਸੀਂ ਐਸੀ ਗੱਲ ਨਹੀਂ ਕੀਤੀ। VPN ਬਾਰੇ ਦੱਸ ਦਿਓ ਜੀ ਸਭ ਨੂੰ ਸਾਹਿਬ ਜੀ। ਹਾਂਜੀ, ਇਹ ਮਾਨ ਬਰਾੜ ਵੀਰ ਜੀ, VPN ਲਾ ਕੇ ਤੁਸੀਂ ਵੀਡੀਓ ਦੇਖ ਸਕਦੇ ਹੋ। ਉਹ ਤਾਂ ਕਿਸੇ ਮੁਲਕ 'ਚ ਵੀ ਦੱਸਣ ਦੀ ਲੋੜ ਕੋਈ ਨਹੀਂ ਜੀ, ਸਾਰੇ ਦੇਖ ਰਹੇ ਵੀ ਆ ਬਾਈ ਆਪਣਾ। ਰਾਹੁਲ ਸ਼ਰਮਾ ਸਾਹਿਬ ਮੇਰਾ ਵੀ ਕਹਿੰਦੇ ਪਿਛੋਕੜ ਲੁਧਿਆਣਾ। ਹਾਂਜੀ ਹਾਂ, ਚਲੋ ਜੀ ਲੁਧਿਆਣੇ ਵੀ ਹੈ ਜੀ। ਹਾਂਜੀ ਲੁਧਿਆਣੇ, ਫਿਰ ਰਾਣਾ ਸਾਹਿਬ ਲੁਧਿਆਣੇ ਤਾਂ ਭੱਜ ਕੇ ਜਨਾਬ ਜੀ ਫਿਰ ਸੋਮ ਲਾਲ ਸੋਮਾ ਇਹ ਜੀ। ਹਾਂਜੀ ਅਬਦੁੱਲਾ ਵੀਰ ਜੀ, ਤੁਸੀਂ ਕੀ ਪੁੱਛਦੇ ਆ ਜਨਾਬ ਜੀ? 1 ਮਿੰਟ ਜੀ। ਉਹ ਕਹਿ ਰਹੇ ਜੀ ਪਾਕਿਸਤਾਨ ਵੀਰ ਕੋ ਪਾਕਿਸਤਾਨ ਵਾਲਾ ਨਾਰਾਜ਼ ਨਾ ਹੋ ਜਾਵੇ ਸਾਡੇ ਨਾਲ। ਹਾਂਜੀ ਦੱਸੋ ਜੀ, ਅਸੀਂ ਸਾਰਿਆਂ ਦਾ ਦੇ ਰਹੇ ਜਿਹੜਾ ਸਾਡੇ ਸਾਹਮਣੇ ਆ ਰਿਹਾ। ਅਸਲ ਦੇ ਵਿੱਚ ਹੁੰਦਾ ਇੰਜ ਆ ਵੀ ਕੁਝ ਲੋਕ ਜਿਹੜੇ ਆ ਉਹ ਕਾਪੀ ਪੇਸਟ ਉਹ ਕਮੈਂਟਸ ਕਰਦੇ ਆ, ਇਸ ਵਜ੍ਹਾ ਦੇ ਉੱਤੋਂ ਫਿਰ ਜਦੋਂ ਚਾਹੀਦਾ ਤੇ ਲੰਘ ਜਾਂਦਾ। ਅਬਦੁੱਲਾ ਸਾਹਿਬ ਦਾ ਜੀ ਅਚੇਚਾ ਯਾਦ ਰੱਖਿਓ ਜੀ, ਪਿੰਡਾਂ ਵਾਲੇ ਰਾਣਾ ਸਾਹਿਬ ਜੀ। ਰਾਹੁਲ ਸ਼ਰਮਾ ਮੇਰਾ ਵੀ ਅੱਛਾ ਹੋ ਗਿਆ ਜੀ। ਅੱਛਾ ਜੀ, ਇੱਕ ਹੰਸਾ ਸਿੰਘ ਸਾਹਿਬ ਉਹਨਾਂ ਨੇ ਗੱਲ ਕੀਤੀ ਹੈ ਕਿ ਦੋਨਾਂ ਮੁਲਕਾਂ ਦੇ ਦਰਮਿਆਨ ਨਾ ਮੀਡੀਆ ਨੇ ਅੱਗ ਲਾਈ। ਬਿਲਕੁਲ ਜੀ, ਕਹਿੰਦੇ ਜੀ ਰਾਣਾ ਸਾਹਿਬ ਜਵਾਬ ਨਹੀਂ ਦੇ ਰਹੇ। ਮੈਂ ਪਹਿਲੇ ਵੀ ਇਹ ਗੱਲ ਕੀਤੀ ਜੀ, ਇਹੀ ਗੱਲ ਹੈ ਜੀ। ਅੱਲਾਹ ਤਾਲਾ ਇਹਨਾਂ ਨੂੰ ਵੀ ਹਦਾਇਤ ਦੇਵੇ ਜੀ, ਅਸੀਂ ਹੋਰ ਕੀ ਆ ਕੇ ਗੱਲ ਹੋ ਤੇ ਦੁਪਿੰਦਰ ਸਿੱਧੂ ਸਾਹਿਬ ਹੈਗੇ ਆ। ਹਾਂਜੀ ਅਬਦੁੱਲਾ ਸਾਹਿਬ, ਅਸੀਂ ਤੁਹਾਡੇ ਮੈਸੇਜ ਦਾ ਇੰਤਜ਼ਾਰ ਕਰ ਰਹੇ ਹਾਂ। ਰਾਣਾ ਅਸਲਮ ਸਾਹਿਬ ਸਲਾਮ ਫਲੂਰਕੋਟ ਸੇ ਜੀ, ਵਾਲੇकुम अस्सलाम ਜੀ। ਰਾਣਾ ਸਾਹਿਬ ਸਲਾਮ ਫਿਰੋਜ਼ਪੁਰ ਤੋਂ ਜੀ, ਵੈਲਕਮ ਜੀ, ਜੀ ਆਇਆਂ ਨੂੰ। ਸਤ ਬਿਸਮਿਲ੍ਲਾ ਜੀ। ਜੱਗਾ ਸਿੰਘ ਜੀ, ਮਨੀਰ ਗੁੱਜਰ, ਰਾਣਾ ਸਾਹਿਬ ਜੀ ਮੁਲਾਕਾਤ ਆ ਜਾਓ ਜਦੋਂ ਮਰਜ਼ੀ ਆ ਜਾਓ ਜਨਾਬ, ਜਦੋਂ ਮਰਜ਼ੀ ਜੀ। ਮੇਰਾ ਖਿਆਲ ਆਪਾਂ ਪਹਿਲਾਂ ਵੀ ਮੁਲਾਕਾਤ ਆਪਣੀ ਹੋ ਚੁੱਕੀ ਹੈ ਜੀ, ਤੇ ਆਪਾਂ ਜਦੋਂ ਮਰਜ਼ੀ ਮੁਲਾਕਾਤ ਕਰ ਸਕਦੇ ਹਾਂ ਜੀ। ਔਰ ਨਾਲੇ ਅਸੀਂ ਕਿਹੜਾ ਜੇਲ੍ਹ 'ਚ ਜਿੱਥੇ ਤੁਹਾਨੂੰ ਉਹ ਬੜਾ ਔਖਾ ਹੋਣਾ ਪੈਣਾ ਵਾ, ਵੀ ਫਰਜ਼ੀ ਬਣਾਉਣੀ ਪੈਣੀ ਹੈ। ਜਦੋਂ ਮਰਜ਼ੀ ਵਾਸਤੇ ਬੈਠੋ ਤੇ ਆ ਜਾਓ। ਰਹੀਮ ਬਖਸ਼ ਜੀ, ਤੁਹਾਨੂੰ ਅਸੀਂ ਅੰਜਮ ਦੇ ਨਾਲ ਵੇਖਿਆ ਹਮੇਸ਼ਾ, ਇਸ ਲਈ ਉਹਨਾਂ ਦੇ ਬਾਰੇ ਬਹੁਤ ਸਾਰੇ ਸਵਾਲ। ਹਾਂਜੀ ਹਾਂਜੀ ਬਿਲਕੁਲ ਜੀ, ਪੁੱਛ ਸਕਦੇ ਹਾਂ ਜੀ ਰਾਣਾ ਸਾਹਿਬ ਕੋਲੋਂ। ਅਸੀਂ ਆਪ ਤਾਬੇਦਾਰ ਬੈਠੇ ਹਾਂ ਜੀ, ਇਹ ਸਵਾਲ ਹੀ ਜਵਾਬ ਦੇਣ ਵਾਸਤੇ ਤੁਹਾਡੇ ਨਾਲ ਬੈਠੇ ਹਾਂ। ਅੱਛਾ ਜੀ, ਸੋਮ ਲਾਲ ਸੋਮ ਰਾਣਾ ਜੀ ਫਗਵਾੜਾ ਤੋਂ ਜੀ, ਵੈਲਕਮ ਜੀ, ਜੀ ਆਇਆਂ ਨੂੰ। ਸਤ ਬਿਸਮਿਲ੍ਲਾ। ਰਿੱਕੀ ਭਾਈ ਜੀ ਬੜੇ ਦੇਰ ਤੋਂ ਜੁੜੇ ਹੋਏ ਆ। ਹਾਂਜੀ ਰਿੱਕੀ ਭਾਈ, ਅੱਛਾ ਜੀ, ਜਿਹੜੇ ਸਾਡੇ ਨਾਲ KU77R, ਠੀਕ ਹੈ ਜੀ। ਇਹ ਸਾਡੇ ਨਾਲ ਗਵਿੰਦਰ ਸਿੰਘ ਸ਼ਰਮਾ ਸਾਹਿਬ ਜਿਹੜਾ ਵਾ ਜੀ, ਗਵਿੰਦਰ ਭਾਜੀ ਵੈਲਕਮ ਹੋ ਗਿਆ। ਰੋਹਿਲ ਸ਼ਰਮਾ ਵੈਲਕਮ, ਵਸੀਮ ਵੈਲਕਮ, ਗੁਰਜੀਤ ਸਿੰਘ ਵਿਰਕ ਸਾਹਿਬ ਫਿਰੋਜ਼ਪੁਰ ਤੋਂ ਜੀ। ਰਾਣਾ ਸਾਹਿਬ ਦਾ ਆਸ਼ੀਸ਼ ਕੁਮਾਰ ਵੈਲਕਮ। ਰਿੱਕੀ ਦੱਸਦਾ ਜੀ ਰਾਣਾ ਸਾਹਿਬ ਨੇ। ਹਾਂਜੀ ਮਨੀਰ ਭਾਈ ਜੀ ਬਿਲਕੁਲ। ਅੱਛਾ ਸੰਦੀਪ ਗਿੱਲ
ਬਾਈ ਜੀ ਰੀਪਨ ਤੇ ਵੀਡੀਓ ਬਿਲਕੁਲ ਜੀ ਜ਼ਰੂਰ ਬਣਾਵਾਂਗੇ ਜੀ, ਤੇ ਇਨਸ਼ਾਅੱਲਾ ਤਾਲਾ ਕੱਲ ਨੂੰ ਸਾਡਾ ਇਰਾਦਾ ਸੀ ਅੱਜ ਬਣਾਣੀ ਸੀਗੀ ਜੀ। ਅੱਛਾ ਜੀ, ਦਵਿੰਦਰ ਸਿੰਘ ਸਿਆਣੀ ਸਾਹਿਬ ਉਹ ਕਹਿੰਦੇ ਜੀ ਧਿਆਣਾ ਹੁਸ਼ਿਆਰਪੁਰ ਸਾਡੇ ਪਿੰਡ ਦਾ ਨਾਮ ਜਿਹੜਾ ਵਾ ਨਾ, ਲਓ ਜੀ ਇਹ ਲਓ ਜੀ ਲੈਦਾ ਜੀ ਧਿਆਣਾ ਹਾਂ। ਹੁਸ਼ਿਆਰਪੁਰ ਤੋਂ ਜੀ। ਅੱਛਾ ਯਾਰ ਜਿੰਨੇ ਵੀ